ਇੱਕ ਪਾਸੇ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਭਾਰਤੀ ਸੰਵਿਧਾਨ ਤੋਂ ਆਜ਼ਾਦੀ ਭਾਲਦਾ ਖਾਲਿਸਤਾਨ ਦੀ ਲੜਾਈ ਲੜ ਰਿਹਾ ਤੇ ਦੂਜੇ ਪਾਸੇ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਪ੍ਰਤੀ ਆਪਣੀ ਵਚਨਬੱਧਤਾ ਦਿਖਾ ਰਿਹਾ। ਭਾਰਤੀ ਸਟੇਟ ਨੇ ਵਿੱਚ ਵਿਚਾਲੇ ਆਪਦੇ ਬੰਦੇ ਖੜੇ ਕਰਕੇ ਉਹਨਾਂ ਨੂੰ ਸਮਝੌਤੇ ਰਾਹੀਂ ਇੰਡੀਅਨ ਸਟੇਟ ਸਿਸਟਮ ਦਾ ਦੁਬਾਰਾ ਹਿੱਸਾ ਬਣਾ ਕੇ ਜਿਹੜੀ ਖੇਡ ਖੇਡੀ, ਉਹਦੇ ਨਾਲ ਖਾਲਿਸਤਾਨ ਦੇ ਸੰਘਰਸ਼ ਦੇ ਪੈਰਲਲ ਇੱਕ ਨਵੀਂ ਧਿਰ ਪੈਦਾ ਕਰ ਦਿੱਤੀ। ਜਥੇਦਾਰ ਰਣਜੀਤ ਸਿੰਘ ਵਾਂਗੂ ਬਈ ਲਓ ਜੀ ਨਰਕਧਾਰੀਆ ਸੋਧਤਾ, ਹੁਣ ਪਿੱਛੇ ਬਾਅਦ ਚ ਕੀ ਰਹਿ ਗਿਆ ਸੀ, ਉਸ ਗੱਲ ਨੂੰ ਹੋਰ ਅੱਗੇ ਨਹੀਂ ਸੀ ਵਧਾਉਣਾ ਚਾਹੀਦਾ। ਇਵੇਂ ਹੀ ਅਕਾਲੀਆਂ ਨੇ ਸੋਚ ਲਿਆ ਕਿ ਇੰਦਰਾ ਮਾਰ ਲਈ ਸੀ, ਆਪਾਂ ਰਾਜੀਵ ਲੌਂਗੋਵਾਲ ਸਮਝੌਤਾ ਕਰ ਲਿਆ ਸੀ, ਫਿਰ ਅੱਗੇ ਨਹੀਂ ਸੀ ਵਧਾਉਣਾ ਚਾਹੀਦਾ। ਚੰਦੂਮਾਜਰਾ ਜੀ ਫਰਮਾ ਰਹੇ ਨੇ ਕਿ ਅਸੀਂ ਤਾਂ ਉਦੋਂ ਕਹਿੰਦੇ ਰਹੇ ਹਾਂ ਵੀ ਆਪਾਂ ਨੂੰ ਅਮਰਤਪਾਲ ਸਿੰਘ ਦੇ ਖਿਲਾਫ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ। ਇਹ ਉਹੀ ਲੀਡਰ ਨੇ ਜਿਨ੍ਹਾਂ ਨੇ ਸਾਰਿਆਂ ਨੇ ਉਦੋਂ ਰਵਨੀਤ ਬਿੱਟੂ ਨਾਲ ਕੰਪੀਟੀਸ਼ਨ ਵਿੱਢਿਆ ਹੋਇਆ ਸੀ ਕਿ ਅਮਰਤਪਾਲ ਸਿੰਘ ਤਾਂ ਪੰਜਾਬ ਨੂੰ ਲਾਂਬੂ ਲਾ ਰਿਹਾ। ਹਰ ਮੌਕੇ ਭਾਰਤੀ ਸੰਵਿਧਾਨ ਅਧੀਨ ਚੋਣਾਂ ਲੜਨ ਵਾਲਿਆਂ ਨੂੰ ਨਿੰਦੀ ਭੰਡੀ ਜਾਣ ਨਾਲੋਂ ਇਹਨਾਂ ਨੂੰ ਮੌਕਾ ਦੇ ਦਿੱਤਾ ਜਾਵੇ ਤੇ ਹੋ ਸਕਦਾ ਕੌਮ ਦਾ ਕੁਝ ਤੁਸੀਂ ਸਵਾਰ ਦੇਵੋ। ਜਿਹੜੇ ਓਵਰਗਰਾਉਂਡ ਫਰੰਟ ਦੇ ਉੱਤੇ ਭਾਰਤੀ ਸੰਵਿਧਾਨ ਦੇ ਵਿੱਚ ਚੋਣਾਂ ਚਾਣਾ ਲੜ ਕੇ ਕੌਮ ਦਾ ਕੁਝ ਭਲਾ ਕਰਨ ਦੀ ਸੋਚ ਰੱਖਦੇ ਆ ਤੇ ਰਵਾਇਤੀ ਅਕਾਲੀਆਂ ਨਾਲੋਂ ਬਿਹਤਰ ਨੇ, ਉਹਨਾਂ ਤੋਂ ਜਿੱਦ ਨਾ ਕਰੀਏ ਕਿ ਖਾਲਿਸਤਾਨ ਕਰ, ਕਿਉਂਕਿ ਸਾਡੇ ਕੁਝ ਬੰਦਿਆਂ ਨੇ ਇਹ ਜਿੱਦ ਫੜ ਲਈ ਆ ਪਿਛਲੇ ਦਿਨਾਂ ਤੋਂ ਕਿ ਜੇ ਖਾਲਿਸਤਾਨ ਨਹੀਂ ਕਹਿੰਦੇ ਤੁਹਾਡੀ ਐਸੀ ਤੈਸੀ। ਸਾਡੇ ਬਹੁਤ ਸਾਰੇ ਭੈਣ ਭਰਾ ਅਜੇ ਖਾਲਿਸਤਾਨ ਬਾਰੇ ਉਵੇਂ ਸਪਸ਼ਟ ਨਹੀਂ ਹੈਗੇ, ਉਵੇਂ ਸਟੈਂਡ 'ਚ ਨਹੀਂ ਲੈ ਸਕਦੇ, ਤਾਂ ਅਸੀਂ ਉਹਨਾਂ ਨੂੰ ਗਾਲਾਂ ਕੱਢ ਕੇ ਨੀਵਾਂ ਮਾੜਾ ਨਾ ਦਿਖਾਈਏ। ਮੈਂਬਰ ਪਾਰਲੀਮੈਂਟ ਲੋਕਾਂ ਨੇ ਬਣਾ ਦਿੱਤੇ ਆ, ਉਹਨਾਂ ਦੀ ਹੁਣ ਯੂਟੀਲਾਈਜੇਸ਼ਨ ਕੀ ਆ, ਉਹਨਾਂ ਦੀ ਵਰਤੋਂ ਕਰਕੇ ਉਹਨਾਂ ਤੋਂ ਲਾਹਾ ਕੀ ਲਿਆ ਜਾ ਸਕਦਾ ਸੰਘਰਸ਼ ਬਾਰੇ ਇਹ ਲੱਭਿਆ ਜਾ। ਨਿਸ਼ਾਨਾ ਜੇਕਰ ਖਾਲਿਸਤਾਨ ਹੈ ਤੇ ਜੇਕਰ ਕਿਸੇ ਪਲ ਕੋਈ ਖਾਲਿਸਤਾਨ ਸ਼ਬਦ ਵਰਤਣ ਤੋਂ ਗਰੇਜ਼ ਕਰਦਾ, ਪਰ ਸਾਨੂੰ ਸਪਸ਼ਟ ਆ ਕਿ ਲੈ ਦੇ ਕੇ ਭੁਗਤੂਗਾ ਤਾਂ ਖਾਲਿਸਤਾਨ ਵਾਲੀ, ਤਾਂ ਸਾਨੂੰ ਉਸ ਮੌਕੇ ਥੋੜਾ ਜਿਹਾ ਆਪਣੇ ਆਪ ਨੂੰ ਟਿਕਾ ਰੱਖਣਾ ਚਾਹੀਦਾ। ਜਿਹੜੇ ਸੰਵਿਧਾਨ ਦੀ ਤੂੰ ਗੱਲ ਕਰਦਾ, ਇਹ ਸੰਵਿਧਾਨ ਨੂੰ ਸੌਹਾਂ ਖਾ ਕੇ ਮੰਨਣ ਵਾਲਿਆਂ ਨੇ ਕਦੇ ਇਹਦੀ ਪਾਲਣਾ ਕੀਤੀ? ਜਿਹੜਾ ਸਾਡਾ ਕਤਲੇਆਮ ਹੋਇਆ, ਜੋ ਪੰਜਾਬ ਨਾਲ ਜਾਂ ਪੰਥ ਨਾਲ ਵਾਪਰਿਆ, ਇਹ ਕਿਹੜਾ ਸੰਵਿਧਾਨ ਦੇ ਅੰਦਰ ਲਿਖਿਆ ਹੋਇਆ ਸੀ ਜੋ ਸਾਡੇ ਨਾਲ ਵਾਪਰਿਆ? TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਾਰਲੀਮੈਂਟ ਦੇ ਵਿੱਚ ਸ਼ਹੀਦ ਭਾਈ ਬੇਅੰਤ ਸਿੰਘ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀ, ਉਹਨਾਂ ਦੇ ਸੁਪੁੱਤਰ ਸਰਦਾਰ ਸਰਬਜੀਤ ਸਿੰਘ ਨੇ ਭਾਰਤ ਦੇ ਸੰਵਿਧਾਨ ਦੀ ਤੇ ਏਕਤਾ ਤੇ ਅਖੰਡਤਾ ਦੀ ਬਾਕੀ ਜਿਹੜੇ ਮੈਂਬਰ ਪਾਰਲੀਮੈਂਟ ਸੀ ਉਹਨਾਂ ਵਾਂਗ ਹੀ ਸਹੁੰ ਚੁੱਕੀ। ਇਹ ਖਬਰ ਇਸ ਕਰਕੇ ਬੜੀ ਅਹਿਮ ਆ ਕਿ ਇੱਕ ਪਾਸੇ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਭਾਰਤੀ ਸੰਵਿਧਾਨ ਤੋਂ ਆਜ਼ਾਦੀ ਭਾਲਦਾ ਖਾਲਿਸਤਾਨ ਦੀ ਲੜਾਈ ਲੜ ਰਿਹਾ ਤੇ ਦੂਜੇ ਪਾਸੇ ਸਾਡੀ ਕੌਮ ਦਾ ਇੱਕ ਬਹੁਤ ਵੱਡਾ ਹਿੱਸਾ ਭਾਰਤ ਦੀ ਏਕਤਾ ਤੇ ਅਖੰਡਤਾ ਦੇ ਪ੍ਰਤੀ ਆਪਣੀ ਵਚਨਬੱਧਤਾ ਦਿਖਾ ਰਿਹਾ। ਇਸ ਦੌਰਾਨ ਜਦੋਂ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ ਸ਼ਹੀਦ ਬੇਅੰਤ ਸਿੰਘ ਦਾ ਪੁੱਤਰ ਭਾਰਤੀ ਸੰਵਿਧਾਨ ਦੇ ਹੱਕ ਵਿੱਚ ਖੜ ਕੇ ਪਾਰਲੀਮੈਂਟ 'ਚ ਖੜ ਕੇ ਸਹੁੰ ਚੁੱਕ ਰਿਹਾ ਹੋਵੇ, ਤਾਂ ਸਾਨੂੰ ਇਸ ਉੱਤੇ ਚਰਚਾ ਕਰਨੀ ਬਣਦੀ ਆ, ਇਹਦੇ ਬਾਰੇ ਆਪਣੀ ਰਾਏ ਬਣਾਉਣੀ ਬਣਦੀ ਆ। ਇਹ ਤੋਂ ਬਚ ਕੇ ਜਾਂ ਇਹ ਤੋਂ ਟਾਲਾ ਵੱਟ ਕੇ ਸਾਡਾ ਗੁਜ਼ਾਰਾ ਨਹੀਂ, ਕਿਉਂਕਿ ਇਹ ਸਾਡੀ ਕੌਮ ਦੇ ਇਤਿਹਾਸ ਨਾਲ, ਸਾਡੇ ਫਲਸਫੇ ਨਾਲ, ਸਾਡੇ ਖਾਲਿਸਤਾਨ ਦੇ ਸੰਘਰਸ਼ ਨਾਲ ਜੁੜਿਆ ਹੋਇਆ ਨੁਕਤਾ ਹੈ। ਅਸੀਂ ਨਾ ਤਾਂ ਸ਼ਹੀਦ ਪਰਿਵਾਰ ਦੇ ਇਸ ਸੁਪੁੱਤਰ ਦੀ ਕਿਸੇ ਵੀ ਗੱਲ ਦੇ ਉੱਤੇ ਕੋਈ ਅਪਸ਼ਬਦ ਵਰਤਣਾ ਚਾਹੁੰਦੇ ਹਾਂ, ਨਾ ਹੀ ਅਸੀਂ ਕਿਸੇ ਹੋਰ ਭੈਣ ਭਰਾ ਨੂੰ ਭੜਕਾਹਟ ਵਿੱਚ ਲਿਆ ਕੇ ਕੋਈ ਮਾੜੀ ਚੰਗੀ ਗੱਲ ਕਹਾਉਣੀ ਚਾਹੁੰਦੇ ਹਾਂ। ਅਸੀਂ ਧੀਰਜ, ਠਰਮੇ ਤੇ ਤਹੱਮਲ ਦੇ ਨਾਲ ਸਾਰੀ ਗੱਲ
ਦੱਸਣ ਅਤੇ ਚਰਚਾ ਕਰਾਉਣ ਦੇ ਇਰਾਦੇ ਨਾਲ ਇਹ ਗੱਲ ਕਰ ਰਹੇ। ਤੋ ਆਪਾਂ ਇਹ ਮੰਨ ਲਈਏ ਕਿ ਖਾਲਿਸਤਾਨ ਦਾ ਸੰਘਰਸ਼, ਜਿਹਦੇ ਵਿੱਚ ਕਈ ਮੋੜ ਘੋੜ ਆਏ ਨੇ ਤੇ ਕਈ ਆਉਣਗੇ, ਇੱਕ ਵੇਲਾ ਉਹ ਸੀ ਜਦੋਂ 1947 ਦੇ ਨੇੜੇ ਤੇੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਸਿੱਖ ਸਟੇਟ ਦੇ ਮਤੇ ਪਾਸ ਕਰ ਰਹੀ ਸੀ। ਉਹ ਵੀ ਵੇਲਾ ਆਇਆ ਜਦੋਂ ਡਾਕਟਰ ਜਗਜੀਤ ਸਿੰਘ ਚੌਹਾਨ ਤੇ ਹੋਰ ਬਹੁਤ ਸਾਰੀਆਂ ਆਗੂ ਤੇ ਜਥੇਬੰਦਕ ਧਿਰਾਂ ਧੜਿਆਂ ਨੇ ਖਾਲਿਸਤਾਨ ਦੀ ਗੱਲ ਕੀਤੀ। ਧਰਮ ਯੁੱਧ ਮੋਰਚੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਲਗਾਤਾਰ ਕਹਿੰਦੇ ਰਹੇ ਕਿ ਜੇ ਦੇਣਗੇ ਤਾਂ ਇਨਕਾਰ ਕੋਈ ਨਹੀਂ, ਪਰ ਅੰਤ ਉਹਨਾਂ ਨੇ ਕਿਹਾ ਕਿ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਲੜਾਈ ਫਿਰ ਖਾਲਿਸਤਾਨ ਦੀ ਹੋਏਗੀ, ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਤੋਂ 1984 ਤੋਂ ਬਾਅਦ ਸਾਡੀ ਕੌਮ ਦਾ ਨਿਸ਼ਾਨਾ ਖਾਲਿਸਤਾਨ ਹੀ ਹੈ। ਪਰ ਇਹਦੇ ਬਾਵਜੂਦ ਭਾਰਤੀ ਸਟੇਟ ਨੇ ਵਿੱਚ ਵਿਚਾਲੇ ਆਪਦੇ ਬੰਦੇ ਖੜੇ ਕਰਕੇ ਉਹਨਾਂ ਨੂੰ ਸਮਝੌਤੇ ਰਾਹੀਂ ਇੰਡੀਅਨ ਸਟੇਟ ਸਿਸਟਮ ਦਾ ਦੁਬਾਰਾ ਹਿੱਸਾ ਬਣਾ ਕੇ ਜਿਹੜੀ ਖੇਡ ਖੇਡੀ, ਜਿਹੜਾ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ, ਉਹਦੇ ਨਾਲ ਖਾਲਿਸਤਾਨ ਦੇ ਸੰਘਰਸ਼ ਦੇ ਪੈਰਲਲ ਇੱਕ ਨਵੀਂ ਧਿਰ ਪੈਦਾ ਕਰ ਦਿੱਤੀ। ਸੰਘਰਸ਼ ਬੜੇ ਕਸੂਤੇ ਤੇ ਬੜੇ ਔਖ ਵਾਲੇ ਤੇ ਬੜੇ ਭਿਆਨਕ ਤੇ ਬੜੇ ਤਕਲੀਫ ਦੇ ਤਜਰਬਿਆਂ ਨਾਲ ਭਰੇ ਹੁੰਦੇ ਨੇ। ਲੋਕਾਂ ਨੂੰ ਰਾਜੀਵ ਲੌਂਗੋਵਾਲ ਸਮਝੌਤੇ ਵਾਲੀ ਧਿਰ ਨੇ ਇਉਂ ਸਮਝਾਇਆ ਜਾਂ ਦਰਸਾਇਆ ਕਿ ਠੀਕ ਆ ਜੀ, ਉਹਨਾਂ ਨੇ ਸਾਡੇ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ, ਉਹਨਾਂ ਨੇ ਸਾਡੇ ਉੱਤੇ ਜ਼ੁਲਮ ਕੀਤਾ ਸੀ, ਇੰਦਰਾ ਗਾਂਧੀ ਦੋਸ਼ੀ ਸੀ, ਉਹਨੂੰ ਪੰਥ ਨੇ ਸੋਧਾ ਲਾ ਦਿੱਤਾ ਹੈ, ਹੁਣ ਸ਼ਾਂਤੀ ਲਿਆਉਣੀ ਚਾਹੀਦੀ ਹੈ। ਤੇ ਆਓ ਰਲ ਮਿਲ ਕੇ ਪੰਜਾਬ ਦੇ ਵਿੱਚ ਆਪਾਂ ਵੋਟਾਂ ਦੇ ਵਿੱਚ ਖੜੇ ਹੋਈਏ, ਸਰਕਾਰ ਬਣਾਈਏ ਤੇ ਗੱਲ ਨਿਬੇੜੀਏ। ਇਹੋ ਜਿਹੀ ਹੀ ਗੱਲ ਸਾਡੇ ਪੰਥ ਦੇ ਇੱਕ ਹੋਰ ਸੱਜਣ, ਜਿਹੜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਥਾਪੇ ਗਏ, ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਵੀ ਲੱਗਦੀ ਆ ਕਿ ਨਰਕਧਾਰੀ ਗੁਰਬਚਨੇ ਨੇ 1978 ਵਿੱਚ ਜੋ ਕਾਰਾ ਕੀਤਾ ਸੀ, ਉਹਦੇ ਬਦਲੇ 'ਚ ਉਹਦਾ ਸੋਧਾ ਲਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਗੱਲ ਖਤਮ ਹੈ। ਇਹ ਦੋਨੇ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਕਿ ਅਕਾਲੀ ਤੇ ਜਥੇਦਾਰ ਰਣਜੀਤ ਸਿੰਘ, ਇਹ ਖਾਲਿਸਤਾਨ ਦੇ ਸੰਕਲਪ ਨੂੰ ਅੱਗੇ ਤੋਰਨ ਦੀ ਗੱਲ ਤੋਂ ਇਨਕਾਰੀ ਹੋ ਕੇ ਇਹ ਸਮਝਦੇ ਆ ਕਿ ਠੀਕ ਆ ਜੀ, ਜਥੇਦਾਰ ਰਣਜੀਤ ਸਿੰਘ ਵਾਂਗੂ ਵੀ ਲਓ ਜੀ ਨਰਕਧਾਰੀਆ ਸੋਧਤਾ, ਹੁਣ ਪਿੱਛੇ ਬਾਅਦ 'ਚ ਕੀ ਰਹਿ ਗਿਆ ਸੀ, ਉਸ ਗੱਲ ਨੂੰ ਹੋਰ ਅੱਗੇ ਨਹੀਂ ਸੀ ਵਧਾਉਣਾ ਚਾਹੀਦਾ। ਇਵੇਂ ਹੀ ਅਕਾਲੀਆਂ ਨੇ ਸੋਚ ਲਿਆ ਕਿ ਇੰਦਰਾ ਮਾਰ ਲਈ ਸੀ, ਆਪਾਂ ਰਾਜੀਵ ਲੌਂਗੋਵਾਲ ਸਮਝੌਤਾ ਕਰ ਲਿਆ ਸੀ, ਫਿਰ ਅੱਗੇ ਨਹੀਂ ਸੀ ਵਧਾਉਣਾ ਚਾਹੀਦਾ। ਹੁਣ ਇਹ ਉਹਨਾਂ ਦੀ ਸੋਚ ਆ, ਪਰ ਕੌਮ ਏਦਾਂ ਨਹੀਂ ਸੋਚ ਸਕਦੀ। ਸਾਰੀ ਕੌਮ ਇੱਕੋ ਤਰੀਕੇ ਨਾਲ ਨਹੀਂ ਸੋਚ ਸਕਦੀ। ਕੌਮ ਦਾ ਨਿਸ਼ਾਨਾ ਖਾਲਿਸਤਾਨ ਹੈ, ਰਾਜ ਕਰੇਗਾ ਖਾਲਸਾ ਦੀ ਭਾਵਨਾ ਸਦਾ ਸਾਡੇ ਕੌਮ 'ਚ ਚੱਲਦੀ ਆਈ ਹੈ। 1985 ਦੇ ਵਿੱਚ ਕਾਂਗਰਸ ਨੇ ਜਾਣ ਬੁੱਝ ਕੇ ਕਮਜ਼ੋਰ ਕੈਂਡੀਡੇਟ ਖੜੇ ਕੀਤੇ ਤਾਂ ਕਿ ਬਰਨਾਲਾ ਮੁੱਖ ਮੰਤਰੀ ਬਣ ਸਕੇ, ਤੇ ਪੰਜਾਬ ਦੇ ਲੋਕਾਂ ਨੂੰ ਲੱਗੇ ਕਿ ਜੀ ਹੁਣ ਤਾਂ ਆਪਣੀ ਸਰਕਾਰ ਬਣ ਗਈ ਆ ਤੇ ਆਪਾਂ ਇੰਦਰਾ ਵੀ ਮਾਰ ਲਈ ਆ, ਬਦਲਾ ਪੂਰਾ ਹੋ ਗਿਆ, ਹੁਣ ਹਟੇ ਮਿਟੇ ਗੁਣ ਵੰਡ ਹਟੇ, ਵੀ ਹੁਣ ਗੱਲ ਖਤਮ। ਪਰ ਨਾ ਤਾਂ ਰਾਜੀਵ ਲੌਂਗੋਵਾਲ ਸਮਝੌਤਾ ਪੰਥ ਦੀ ਤਸੱਲੀ ਕਰਾਉਂਦਾ ਸੀ, ਨਾ ਹੀ ਉਹਨੂੰ ਅਗਲੇ ਲਾਗੂ ਕਰਕੇ ਰਾਜੀ ਸੀ। ਇੰਡੀਅਨ ਸਟੇਟ ਨੇ ਹਮੇਸ਼ਾ ਹੀ ਇਹ ਚਾਲ ਖੇਡੀ। ਕਸ਼ਮੀਰ ਵਾਲੇ ਵੀ ਪਿੱਟਦੇ ਆ ਕਿ ਸਾਡੇ ਨਾਲ ਬੜਾ ਸੋਹਣਾ ਐਗਰੀਮੈਂਟ ਕੀਤਾ ਹੋਇਆ ਸੀ, ਸਾਨੂੰ ਵਿਸ਼ੇਸ਼ ਦਰਜਾ ਵੀ ਮਿਲਿਆ ਹੋਇਆ ਸੀ, ਤੇ ਬਾਅਦ 'ਚ ਅਗਲੇ ਬੜੀ ਮੌਜ ਨਾਲ ਮੁੱਕਰ ਗਏ। ਬ੍ਰੋਕਨ ਪ੍ਰੋਮਿਸਸ। ਨਾਗਾਲੈਂਡ ਵਾਲਿਆਂ ਦੀ ਕੱਲ ਆਪਾਂ ਗੱਲ ਕਰਦੇ ਸੀ ਤੇ ਮੈਂ ਡਾਕਟਰ ਗੁਰਦਰਸ਼ਨ ਸਿੰਘ, ਜੋ ਇਤਿਹਾਸ ਦੇ ਹਿਸਟਰੀ ਡਿਪਾਰਟਮੈਂਟ ਦੇ ਚੰਡੀਗੜ੍ਹ ਹੈੱਡ ਰਹੇ ਨੇ ਯੂਨੀਵਰਸਿਟੀ 'ਚ,
ਉਹਨਾਂ ਦੀ ਗੱਲਬਾत ਸੁਣ ਕੇ ਬੜਾ ਪ੍ਰਭਾਵਿਤ ਹੋਇਆ ਸੀ। ਅੱਜ ਕੁਝ ਸੱਜਣਾ ਨਾਲ, ਇੰਟੈਲੈਕਚੁਅਲਸ ਨਾਲ, ਬੁੱਧੀਜੀਵੀਆਂ ਨਾਲ ਨਾਗਾਲੈਂਡ ਬਾਰੇ ਉਹਨਾਂ ਦੇ ਵਿਚਾਰਾਂ ਦੇ ਹਿਸਾਬ ਨਾਲ ਚਰਚਾ ਕੀਤੀ ਤਾਂ ਸਮਝ ਲੱਗੀ ਕਿ ਬੇਸ਼ੱਕ ਨਾਗਾਲੈਂਡ ਦੇ ਲੋਕਾਂ ਨੂੰ ਵੱਖਰਾ ਝੰਡਾ ਤੇ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹਦਾ ਮਿਲਣ ਕਰਕੇ ਆਪਾਂ ਨੂੰ ਵਧੀਆ ਲੱਗਦਾ, ਪਰ ਸਟੇਟ ਨੇ ਆਪਦੀ ਚਾਲ ਫੇਰ ਖੇਡੀ ਆ। ਦਿੱਤਾ ਦੁੱਤਾ ਉਹਨਾਂ ਨੂੰ ਵੀ ਕੱਖ ਨਹੀਂ, ਗੱਲੀ ਬਾਤੀ ਹੋਈ ਸਾਰਿਆ ਹੋਇਆ। ਨਾਗਾਲੈਂਡ ਵਾਲੇ ਹੋਣ, ਚਾਹੇ ਕਸ਼ਮੀਰ ਵਾਲੇ ਹੋਣ, ਤੇ ਚਾਹੇ ਆਪਾਂ ਪੰਜਾਬ ਵਾਲੇ, ਆਪਾਂ ਕਹਿੰਦੇ ਆ ਜੀ ਆਪਣੇ ਬੰਦਿਆਂ ਨੇ ਉਦੋਂ ਲਿਖਤੀ ਤੌਰ ਤੇ ਉੱਤੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਨੇ ਕੋਈ ਗੱਲ ਨਹੀਂ ਸੀ ਲਈ। ਜਿਨ੍ਹਾਂ ਨੇ ਲਿਖ ਕੇ ਲਿਆ ਹੋਇਆ ਸੀ ਉਹਨਾਂ ਦੇ ਬੜੀਆਂ ਪੂਰੀਆਂ ਪੈ ਗਈਆਂ। ਕੁੱਲ ਮਿਲਾ ਕੇ ਹਕੀਕਤ ਨੂੰ ਪਛਾਣੀਏ ਕਿ ਜਿਹੜਾ ਬ੍ਰਾਹਮਣਵਾਦੀ ਨਿਜ਼ਾਮ ਹੈ, ਜੋ ਇੰਡੀਅਨ ਸਟੇਟ ਸਿਸਟਮ ਹੈ, ਇਹ ਵਾਅਦੇ ਕਰਨ ਲੱਗਿਆ ਤੁਹਾਨੂੰ ਪੂਰੀ ਤਸੱਲੀ ਕਰਾ ਦਿੰਦਾ। ਜਿਵੇਂ ਬ੍ਰੋਕਰ ਏਜੰਟ ਹੁੰਦੇ ਆ, ਦਲਾਲ ਹੁੰਦੇ ਆ, ਉਹ ਲੱਗਣ ਐ ਲਾ ਦਿੰਦੇ ਆ ਤੁਹਾਨੂੰ ਕਿ ਤੁਹਾਡਾ ਹੀ ਫਾਇਦਾ, ਅਸੀਂ ਤਾਂ ਬਸ ਐਵੇਂ ਤੁਰੇ ਫਿਰਦੇ। ਤੇ ਨਤੀਜਾ ਕੀ ਨਿਕਲਦਾ? ਜਦੋਂ ਆਪਾਂ ਸਮਝ ਲੱਗਦੀ ਹੈ ਉਦੋਂ ਪਤਾ ਲੱਗਦਾ ਲੁੱਟੇ ਤਾਂ ਆਪਾਂ ਗਏ। ਇਸੇ ਤਰੀਕੇ ਨਾਲ ਨਾਗਿਆਂ ਨਾਲ ਤੇ ਕਸ਼ਮੀਰੀਆਂ ਨਾਲ ਤੇ ਪੰਜਾਬੀਆਂ ਨਾਲ, ਸਿੱਖਾਂ ਨਾਲ ਕੀਤਾ ਗਿਆ। ਵਾਅਦੇ ਬੂਦੇ ਕਰਕੇ ਮੁੜ ਕੇ ਅਗਲੇ ਮੁੱਕਰ ਜਾਂਦੇ। 1985 ਦਾ ਰਾਜੀਵ ਲੌਂਗੋਵਾਲ ਸਮਝੌਤਾ ਤਾਂ ਇੰਨਾ ਮਾੜਾ, ਇੰਨਾ ਗਲਤ, ਇੰਨਾ ਹਲਕਾ ਤੇ ਭੈੜਾ ਡਾਕੂਮੈਂਟ ਸੀ, ਜਿਵੇਂ ਲੌਂਗੋਵਾਲ ਨੇ ਪਹਿਲਾਂ ਹੀ ਉੱਥੇ ਟੇਬਲ ਤੇ ਬਹਿ ਕੇ ਮੰਨਿਆ ਹੋਵੇ ਕਿ ਅਸੀਂ ਤਾਂ ਜੀ ਹਾਰੀ ਹੋਈ ਧਰਮ। ਇੱਕ ਹੁੰਦਾ ਬਾਗੀ ਵਾਲੀ ਭਾਵਨਾ ਵੀ ਜਾਂ ਤਾਂ ਸਾਡੀ ਗੱਲ ਮੰਨੋ ਤੇ ਨਹੀਂ ਅਸੀਂ ਉੱਠ ਕੇ ਬਾਹਰ ਆਪਦੀ ਕੌਮ ਦੇ ਨਾਲ ਖੜਾਂਗੇ ਤੇ ਲੜਾਂਗੇ। ਇਹ ਹੁੰਦੀ ਆ ਬਾਗੀ ਵਾਲੀ ਭਾਵਨਾ। ਬਾਗੀ ਤੇ ਬਾਦਸ਼ਾਹ 'ਚ ਕੋਈ ਬੜਾ ਫਰਕ ਨਹੀਂ ਹੁੰਦਾ, ਕਿਉਂਕਿ ਬਾਗੀ ਬਾਦਸ਼ਾਹ ਬਣਨ ਵੱਲ ਵੱਧ ਰਿਹਾ ਹੁੰਦਾ। ਇੱਕ ਹੁੰਦੀ ਆ ਸਰੈਂਡਰਡ ਭੂਮਿਕਾ, ਮਤਲਬ ਬਿਲਕੁਲ ਦਿਲੋਂ ਦਿਮਾਗ ਤੋਂ ਹਾਰੀ ਹੋਈ ਚੇਤਨਾ। ਤੇ ਲੌਂਗੋਵਾਲ ਸਾਹਿਬ ਜੀ ਹਾਰੀ ਹੋਈ ਮਾਨਸਿਕਤਾ ਵਿੱਚੋਂ ਬੈਠੇ। ਨਾਲ ਉਹੋ ਜਿਹਾ ਟੋਲਾ ਸੀਗਾ ਜਿਨ੍ਹਾਂ ਦਾ ਪੰਥ ਨਾਲ, ਕੌਮ ਨਾਲ, ਸੰਘਰਸ਼ ਨਾਲ, ਇਤਿਹਾਸ ਨਾਲ, ਸਿੱਖ ਫਲਸਫੇ ਨਾਲ ਉਹੋ ਜਿਹਾ ਮੋਹ ਨਹੀਂ ਸੀ। ਉਹਨਾਂ ਨੂੰ ਤਾਂ ਆਪ ਦਾ ਦਿਖਦਾ ਸੀ ਕਿ ਜੇ ਅਸੀਂ ਸਰਕਾਰ ਅਤੇ ਸਿੱਖਾਂ ਦੇ ਵਿਚਾਲੇ ਪੁਲ ਬਣਾਂਗੇ, ਰਾਜੀਨਾਮਾ ਸਮਝੌਤਾ ਕਰਾਵਾਂਗੇ ਤੇ ਸਾਡੀਆਂ ਕੁਛ ਜਿਹੜੇ ਲੋੜਾਂ ਨੇ, ਸਵਾਰਥ ਨੇ, ਉਹ ਪੂਰੇ ਹੋਣਗੇ ਸਿਸਟਮ ਤੋਂ। ਉਹ ਕਿਸੇ ਨੂੰ ਵੀ ਉਸ ਮੌਕੇ ਪੰਜਾਬ ਦਾ, ਪੰਥ ਦਾ ਚਿੱਤ ਚੇਤਾ ਨਹੀਂ ਸੀ। ਉਹ ਇੰਨਾ ਗਲਤ ਸਮਝੌਤਾ ਸੀ ਕਿ ਜਥੇਦਾਰ ਗੁਰਚਰਨ ਸਿੰਘ ਟੌੜਾ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਤ ਸਾਰੀ ਅਕਾਲੀ ਲੀਡਰਸ਼ਿਪ ਵੀ ਉਹਦੇ ਖਿਲਾਫ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਧਿਰ, ਦਮਦਮੀ ਟਕਸਾਲ, ਬਾਬਾ ਜੋਗਿੰਦਰ ਸਿੰਘ ਵਾਲਾ ਅਕਾਲੀ ਦਲ ਪਲੱਸ ਫੈਡਰੇਸ਼ਨ, ਅਸੀਂ ਤਾਂ ਸਾਰਿਆਂ ਨੇ ਵਿਰੋਧ ਕਰਨਾ ਹੀ ਸੀ। ਅਕਾਲੀ ਲਾਣੇ ਨੇ ਵੀ ਉਹਦਾ ਠੋਕਵਾਂ ਵਿਰੋਧ ਕੀਤਾ। ਤੇ ਉਹਦੇ ਵਿੱਚ ਸਭ ਤੋਂ ਮਾੜੀਆਂ ਤਾਂ ਸਾਰੀਆਂ ਹੀ ਗੱਲਾਂ ਸੀ, ਪਰ ਸਭ ਤੋਂ ਭੈੜੀ ਗੱਲ ਇਹ ਸੀ ਕਿ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ ਆਪਾਂ ਜਿਹੜਾ ਕਪੂਰੀ ਨਹਿਰ ਦਾ ਮੋਰਚਾ ਲਾਇਆ ਸੀ, SYL ਦੀ ਲੜਾਈ ਛੇੜੀ ਸੀ ਕਿ ਸਾਡੇ ਦਰਿਆਈ ਪਾਣੀ ਲੁੱਟ ਕੇ ਪੰਜਾਬ ਨੂੰ ਬੰਜਰ ਬਣਾਉਣ ਦਾ ਪ੍ਰੋਜੈਕਟ, ਉਹਦੇ ਲਈ ਇੰਨੀ ਲੜਾਈ ਲੜੀ, ਧਰਮ ਯੁੱਧ ਮੋਰਚਾ ਲੱਗਿਆ, ਅਕਾਲ ਤਖਤ ਸਾਹਿਬ ਤੇ ਬੰਬਾਰਮੈਂਟ ਹੋਈ, ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ, ਉਪਰੰਤ ਇੰਦਰਾ ਮਾਰਨੀ ਪਈ, ਉਪਰੰਤ ਸਿੱਖਾਂ ਦਾ ਸਾਰੇ ਭਾਰਤ ਵਿੱਚ ਸ਼ਿਕਾਰ ਖੇਡਿਆ ਗਿਆ। ਤੇ ਲੌਂਗੋਵਾਲ ਸਾਹਿਬ ਜੀ ਨੇ ਉੱਥੇ ਮੰਨ ਕੇ ਆ ਗਏ ਵੀ ਜਿਹੜਾ ਪਾਣੀ ਆ ਉਹਦੇ ਉੱਤੇ ਹੱਕ ਬਣਦਾ ਤੇ ਅਸੀਂ ਨਹਿਰ ਜਿਹੜੀ ਆ ਸਾਲ ਦੇ ਵਿੱਚ ਵਿੱਚ ਮੁਕੰਮਲ ਕਰਕੇ ਦੇਵਾਂਗੇ। ਹੁਣ ਜਿਹੜੀ ਗੱਲ ਲਈ ਲੜੇ ਸੀ ਰਾਜੀਵ ਲੌਂਗੋਵਾਲ ਸਮਝੌਤੇ ਰਾਹੀਂ, ਉਹ ਹਾਰ ਕੇ ਆ ਗਏ। ਤੇ ਹੋਰ ਜਿਹੜਾ ਬਾਕੀ ਗੜਬੜਾ ਨੇ ਉਹ ਤਾਂ ਸਾਰੀਆਂ ਹੈਗੀਆਂ ਨੇ। ਜਿਹੜਾ ਆਪਾਂ ਆਨੰਦਪੁਰ ਦੇ ਮਤੇ ਵਿੱਚ ਮੰਗਦੇ ਸੀ ਕਿ ਫੈਡਰਲ ਢਾਂਚਾ ਬਣਾਓ, ਸਟੇਟਸ ਨੂੰ ਵੱਧ ਅਧਿਕਾਰ ਦਿਓ, ਉਹ ਵੀ ਗੱਲ ਖਤਮ ਹੋ ਗਈ। ਹਾਲਾਂਕਿ ਅੱਜ ਦੀ ਤਰੀਕ ਵਿੱਚ ਸਾਰੇ ਭਾਰਤ ਦੇ ਸੂਬੇ ਤੇ ਸਾਰੀਆਂ ਖੇਤਰੀ ਪਾਰਟੀਆਂ, ਸਾਰੇ ਸਿਆਸੀ ਭਲਵਾਨ ਮੰਨਦੇ ਆ ਕਿ ਜੋ ਰਾਜੀਵ ਲੌਂਗੋਵਾਲ ਜੋ ਆਨੰਦਪੁਰ ਦੇ ਮਤੇ ਵਿੱਚ ਸਿੱਖ ਮੰਗਦੇ ਸੀ ਕਿ ਜੀ ਫੈਡਰਲਿਜ਼ਮ ਨੂੰ ਮਜ਼ਬੂਤ ਕੀਤਾ ਜਾਵੇ, ਸੰਘੀ ਢਾਂਚਾ ਜਿਹੜਾ ਜਿਹਦੇ ਚ ਸੂਬਿਆਂ ਨੂੰ ਵੱਧ ਅਧਿਕਾਰ
ਅੱਜ ਤਾਂ ਸਾਰੇ ਕਹਿੰਦੇ ਆ, ਉਦੋਂ ਸਾਰੇ ਭਾਰਤ ਦੇ ਲਾਲੇ ਭੋਲੇ ਇਕੱਠੇ ਹੋ ਕੇ ਪੰਜਾਬ ਨੂੰ, ਪੰਥ ਨੂੰ ਅੱਤਵਾਦ ਦਾ ਕੇਂਦਰ ਬਣਾ ਕੇ ਜਿੰਨਾ ਭੰਡੀ ਪ੍ਰਚਾਰ ਕਰ ਰਹੇ ਸੀ ਕਿ ਜੇ ਪਾਕਿਸਤਾਨ ਨਾਲ ਰਲ ਗਿਆ ਜੀ ਉਦੋਂ ਰਸ਼ੀਆ ਵਾਲੇ ਪੰਪ ਮਾਰੀ ਜਾਣ, ਇਹ ਤਾਂ ਜੀ ਖਾਲਿਸਤਾਨ। ਤੇ ਕੁੱਲ ਮਿਲਾ ਕੇ ਭਾਰਤ ਦੇ ਸਾਰੇ ਲੋਕਾਂ ਨੇ ਰਲ ਕੇ ਪੰਜਾਬ ਨੂੰ ਜਿਸ ਗੱਲ ਲਈ ਕੁੱਟਿਆ, ਮਾਰਿਆ, ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤਾ, ਆਪਦੀ ਇੰਦਰਾ ਮਰਵਾਈ ਸਾਤੋਂ, ਉਹ ਗੱਲ ਅੱਜ ਸਾਰਾ ਭਾਰਤ ਮੰਨਦਾ ਕਿ ਇਹ ਤੋਂ ਬਗੈਰ ਗੁਜ਼ਾਰਾ ਨਹੀਂ। ਕਿਉਂਕਿ ਹੁਣ ਤਾਂ ਮੋਦੀ ਨੇ ਦਿਨੇ ਤਾਰੇ ਦਿਖਾਉਣੇ ਸ਼ੁਰੂ ਕੀਤੇ ਹੋਏ ਨੇ ਤੇ ਗਾਹ ਹੋਰ ਦਿਖਾਉਣੇ। ਕੁੱਲ ਮਿਲਾ ਕੇ ਰਾਜੀਵ ਲੌਂਗੋਵਾਲ ਸਮਝੌਤਾ ਜਿਹੜਾ ਸੀ ਉਹਦੇ ਰਾਹੀਂ ਇੱਕ ਹੋਰ ਨਵੀਂ ਧਿਰ ਪੈਦਾ ਕਰਕੇ ਇੱਕ ਨਵੀਂ ਰਵਾਇਤੀ ਅਕਾਲੀ ਲੀਡਰਸ਼ਿਪ ਨੂੰ ਮੌਕਾ ਦਿੱਤਾ ਗਿਆ, ਜਿਹਨੇ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਰਾਹ ਵਿੱਚ ਰੋੜੇ ਅਟਕਾਉਣ ਦਾ, ਸਪੀਡ ਘਟਾਉਣ ਦਾ, ਜਿਵੇਂ ਸਪੀਡ ਬ੍ਰੇਕਰ ਹੁੰਦੇ ਆ, ਉਹ ਕੰਮ ਸ਼ੁਰੂ ਕਰਤਾ। ਤੇ ਇਹਦੇ ਨਾਲ ਨਾਲ ਜਦੋਂ ਸਿੱਖ ਸੰਘਰਸ਼ ਦੇ ਉੱਤੇ ਜ਼ੁਲਮ ਹੋਇਆ, ਸਗੋਂ ਆਮ ਲੋਕਾਂ ਤੇ ਜ਼ਬਰ ਹੋਇਆ, ਰਵੈਰੋ ਜਦੋਂ ਕਹਿੰਦਾ ਗੋਲੀ ਬਦਲੇ ਗੋਲੀ, ਫਿਰ ਸਿੱਖ ਨੌਜਵਾਨਾਂ ਦਾ ਗੁੱਸਾ ਵਧਿਆ ਤੇ ਉਹ ਵੀ ਸਿੱਖ ਸਫਾ ਦੇ ਵਿੱਚ, ਖਾੜਕੂ ਸਫਾ ਦੇ ਵਿੱਚ ਵਾਧਾ ਕਰਨ ਦਾ ਕਾਰਨ ਬਣਿਆ। ਬੜੀ ਵੱਡੀ ਗਿਣਤੀ ਵਿੱਚ ਪੰਥ ਲਈ ਸਿਰਾਂ ਤੇ ਖੱਫੜ ਬੰਨ੍ਹ ਕੇ ਕੌਮ ਲਈ ਲੜਨ ਵਾਲੇ ਸੂਰਮੇ ਜਿਹੜੇ ਆ ਮੈਦਾਨ 'ਚ ਨਿਤਰੇ, ਜਿਨ੍ਹਾਂ ਨੇ ਇਤਿਹਾਸ ਨੂੰ ਮਾਲਾ ਮਾਲ ਕੀਤਾ ਤੇ ਇਤਿਹਾਸ ਨੂੰ ਲਾਲੋ ਲਾਲ ਕੀਤਾ। ਖੈਰ, ਇੱਕ ਪਾਸੇ ਕੌਮ ਖਾਲਿਸਤਾਨ ਦੀ ਲੜਾਈ ਲੜ ਰਹੀ ਸੀ, ਦੂਜੇ ਪਾਸੇ ਇੰਡੀਅਨ ਸਟੇਟ ਜਿਹੜੀ ਆ ਉਹ ਜਿੱਥੇ ਪਹਿਲਾਂ ਰਵਾਇਤੀ ਅਕਾਲੀਆਂ ਰਾਹੀਂ ਪੱਤਾ ਖੇਡ ਚੁੱਕੀ ਸੀ ਬਰਨਾਲੇ ਨੂੰ ਸੀਐਮ ਬਣਾ ਕੇ, ਜਦੋਂ ਉਹ ਕੰਮ ਨਾ ਚੱਲਿਆ ਫਿਰ ਹੋਰ ਵੀ ਪੱਤੇ ਕਈ ਖੇਡੇ ਗਏ। ਇੱਕ ਪੱਤਾ ਇਹ ਵੀ ਖੇਡਿਆ ਗਿਆ ਕਿ ਇੰਦਰਾ ਕਾਂਡ ਵਾਂਗੂ ਹੀ ਇੰਦਰਾ ਨੂੰ ਮਾਰਨ ਦੀ ਸਾਜ਼ਿਸ਼ ਦਾ ਇੱਕ ਕੇਸ, ਜਿਹਦੇ ਵਿੱਚ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੀ ਬੜੀ ਪੰਥ ਵਿੱਚ ਚਰਚਾ ਸੀ ਤੇ ਅਕਾਲੀ ਬਿਲਕੁਲ ਖੂੰਜੇ ਲੱਗੇ ਹੋਏ ਸੀ ਕਿ ਇਹ ਜੀ ਦਿੱਲੀ ਵਾਲਿਆਂ ਨਾਲ ਰਲੇ ਹੋਏ ਨੇ, ਖਾੜਕੂ ਤੇ ਰਾਵੀ ਇਹਨਾਂ ਦੇ ਜੂਤ ਫੇਰਦੀਆਂ ਸੀ। ਉਸ ਮਾਹੌਲ ਦੇ ਵਿੱਚ ਸਾਰੇ ਪਾਸਿਓਂ ਹੰਭੇ ਹੋਏ, ਹਾਰੇ ਹੋਇਆਂ ਨੇ ਅਕਾਲੀਆਂ ਨੇ ਕੀ ਕੀਤਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਮੋਢਾ ਵਰਤ ਕੇ ਇੱਥੇ ਨਵਾਂ ਅਕਾਲੀ ਦਲ ਸਿਰਜ ਲਿਆ, ਜਿਹਦੇ ਵਿੱਚ ਜੇਲ੍ਹ 'ਚ ਬੈਠੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਪ੍ਰਧਾਨ ਮੰਨ ਲਿਆ ਤੇ ਇੱਕ 5 ਮੈਂਬਰੀ ਕਮੇਟੀ ਬਣਾ ਲਈ, ਜਿਹਦਾ ਕੰਮ ਸੀਗਾ ਕਿ ਜੀ ਤੁਸੀਂ ਜਿੰਨਾ ਟਾਈਮ ਮਾਨ ਸਾਹਿਬ ਅੰਦਰ ਨੇ ਉਹਨਾਂ ਟਾਈਮ ਇਸ ਅਕਾਲੀ ਦਲ ਨੂੰ ਚਲਾਓਗੇ। ਇਸ 5 ਮੈਂਬਰੀ ਪ੍ਰਧਾਨਗੀ ਮੰਡਲ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਬਾਬਾ ਜੋਗਿੰਦਰ ਸਿੰਘ, ਠੇਕੇਦਾਰ ਸੁਰਜਣ ਸਿੰਘ, ਜਥੇਦਾਰ ਜਗਦੇਵ ਸਿੰਘ ਤਲਵੰਡੀ ਤੇ ਸਰਦਾਰ ਗੱਜਾ ਸਿੰਘ ਸਰਸਾ ਸੀ। ਇਹਨਾਂ ਸਾਰਿਆਂ ਨੇ ਤਾਂ ਉਹੀ ਸਾਰੇ ਰਵਾਇਤੀ ਅਕਾਲੀ ਜਿਹੜੇ ਨੇ ਉਹ ਲੈ ਆਂਦੇ ਤੇ ਇਸ ਤਰੀਕੇ ਨਾਲ ਅਕਾਲੀਆਂ ਨੂੰ ਇੱਕ ਵਾਰੀ ਫਿਰ ਆਪਦਾ ਪੈਰ ਧਰਾਵਾ ਜਾ ਹੋ ਗਿਆ ਵੀ ਅਸੀਂ ਅੱਗੇ ਤੁਰਾਂਗੇ। ਇਹ ਗੱਲ ਅੱਜ ਦੇ ਸੰਦਰਭ ਵਿੱਚ ਹੋਰ ਵੀ ਜ਼ਿਆਦਾ ਅਹਿਮ ਹੈ। ਅੱਜ ਵੀ ਚੰਡੀਗੜ੍ਹ ਦੇ ਵਿੱਚ ਤੇ ਇੱਕ ਜਲੰਧਰ ਦੇ ਵਿੱਚ 2 ਮੀਟਿੰਗਾਂ ਹੋਈਆਂ ਨੇ। ਇਹ ਮੀਟਿੰਗਾਂ ਦੋਨੇ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਾਲੇ ਅਕਾਲੀ ਦਲ ਦੀਆਂ ਨੇ। ਦੋਨਾਂ ਥਾਵਾਂ ਦੇ ਉੱਤੇ ਜਿਹੜੇ ਲੀਡਰ ਇਕੱਠੇ ਹੋਏ ਨੇ ਉਹਨਾਂ ਨੇ ਆਪਣੇ ਆਪ ਨੂੰ ਪੰਥ ਲਈ, ਕੌਮ ਲਈ ਕੁਰਬਾਨ ਹੋ ਜਾਣ ਵਾਲੇ ਵੱਡੇ ਘੈਂਟ ਬੰਦਿਆਂ ਵਾਂਗੂ ਦਰਸਾਇਆ। ਪ੍ਰੈਸ ਕਾਨਫਰੰਸਾਂ ਵਿੱਚ ਧੁੱਕੀ ਕੱਢਤੀ। ਜਿਹੜੇ ਜਲੰਧਰ ਵਾਲੇ ਸੀ, ਚੰਦੂ ਮਾਦਰੇ ਹੁਣੀ, ਢੀਂਡਸੇ ਹੁਣੀ, ਬੀਬੀ ਜਗੀਰ ਕੌਰ ਤੇ ਹੋਰ ਸਾਰੇ, ਇਹਨਾਂ ਨੇ ਕਿਹਾ ਕਿ ਸਾਡੋਂ ਬੜੀ ਵੱਡੀ ਗਲਤੀ ਹੋਈ ਹੈ ਕਿ ਅਸੀਂ ਜੋ ਕੁਝ ਪਿਛਲੇ 10-15 ਸਾਲ 'ਚ ਹੋਇਆ, ਜਿਹਦੀ ਕਰਕੇ ਪੰਥ ਸਾਤੋਂ ਰੁੱਸਿਆ ਤੇ ਸਾਨੂੰ ਵੋਟਾਂ ਨਹੀਂ ਪੈਂਦੀਆਂ, ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ ਤੇ ਇਸ ਗੱਲ ਲਈ ਅਸੀਂ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਉੱਥੇ ਭੁੱਲ ਬਖਸ਼ਾਵਾਂਗੇ, ਮਾਫੀ ਮੰਗਣ ਨੂੰ ਤਿਆਰ ਆ। ਤੇ ਨਾਲੇ ਅਸੀਂ ਕਹਿੰਦੇ ਆ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਹੁਣ ਅਕਾਲੀ ਦਲ ਦਾ ਖਹਿੜਾ ਛੱਡਣ। ਇਹ ਸਾਰੀ ਗੱਲ ਕਰਾਉਣ ਦੇ ਨਾਲ ਜੇ ਚੰਡੀਗੜ੍ਹ ਵਾਲਿਆਂ ਦਾ ਹਾਲ ਦੇਖੀਏ, ਉਹ ਕਹਿੰਦੇ ਜਿਹੜੇ ਇਹ ਨੇ ਇਹ ਬਾਗੀ, ਇਹ ਤਾਂ ਜੀ ਬੀਜੇਪੀ ਦੇ ਏਜੰਸੀਆਂ ਦੇ, ਸਰਕਾਰ ਦੇ ਟੇਟੇ ਚੜੇ ਹੋਏ ਨੇ, ਉਹਨਾਂ ਦੇ ਮਗਰ ਲੱਗ ਕੇ ਪੰਗੇ ਖੜੇ ਕਰ ਰਹੇ ਨੇ। ਇਹ ਵੈਸੇ ਪੱਕਾ ਹੀ ਰਿਵਾਜ ਆ ਅਕਾਲੀ ਦਲ ਦੇ ਵਿੱਚ। ਪਹਿਲਾਂ ਕਹਿੰਦੇ ਹੁੰਦੇ ਸੀ ਵੀ ਕਾਂਗਰਸ ਦਾ ਏਜੰਟ ਵਾ ਫਲਾਨਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਇਸ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੜਾ ਭੰਡਿਆ ਸੀ
ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਨੀਲੀ ਕਾਂਗਰਸ ਕਹਿੰਦਾ ਹੁੰਦਾ ਸੀ 1999 ਚ, ਮੈਂ ਉਹ ਬਿਆਨ ਪੂੰਝੇ ਸਾਂਭ ਕੇ ਰੱਖੇ ਹੋਏ ਨੇ। ਮੈਨੂੰ ਚੇਤਾ ਇਹ ਆਉਂਦਾ ਹੁੰਦਾ ਸੀ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਸਿੱਖ ਇਤਿਹਾਸ ਦੇ ਸਭ ਤੋਂ ਪਹਿਲੇ ਆਗੂ ਨੇ ਜਿਨ੍ਹਾਂ ਨੇ ਫਤਿਹਗੜ੍ਹ ਸਾਹਿਬ 1978 ਵਾਲੇ ਸ਼ਹੀਦੀ ਜੋੜ ਮੇਲ ਮੌਕੇ, ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਫਤਿਹਗੜ੍ਹ ਸਾਹਿਬ ਦਸੰਬਰ ਮਹੀਨੇ ਚ ਸ਼ਹੀਦੀ ਦਿਹਾੜਾ ਹੁੰਦਾ, ਉੱਥੇ ਉਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਪਹਿਲੀ ਵਾਰ ਕਾਂਗਰਸ ਦਾ ਏਜੰਟ ਹੋਣ ਦਾ ਫਤਵਾ ਦਿੱਤਾ ਸੀ। ਸੋ ਇਹ ਇਹਨਾਂ 'ਚ ਰਿਵਾਜ ਆ ਜਿਹਦੇ ਨਾਲ ਸੁਰ ਨਾ ਰਲੇ, ਜਿਹੜਾ ਬਾਗੀ ਭਾਵਨਾ ਦਿਖਾਵੇ, ਜਿਹੜਾ ਇਹਨਾਂ ਦੇ ਹਿੱਤਾਂ ਨੂੰ, ਅਕਾਲੀ ਦਲਦਿਆਂ ਨੂੰ ਕਿਸੇ ਵੀ ਤਰੀਕੇ ਨਾਲ ਟਾਰਗੇਟ ਹੋ ਸਕਦਾ, ਉਹ ਫਿਰ ਉਹਨੂੰ ਕਹਿੰਦੇ ਆ ਜੀ ਇਹ ਕਾਂਗਰਸ ਦਾ ਏਜੰਟ। ਪਰ ਹੁਣ ਉਹ ਸੌਦਾ ਮੁੱਕ ਗਿਆ। ਹੁਣ ਕਹਿੰਦੇ ਆ ਭਾਜਪਾ ਦਾ ਏਜੰਟ ਵਾ ਜਾਂ RSS ਦਾ ਏਜੰਟ ਵੀ ਚੱਲਿਆ। ਹੁਣ ਕਹਿੰਦੇ ਨੇ ਜੀ ਏਜੰਸੀਆਂ ਦਾ ਬੰਦਾ। ਆ ਪਿੱਛੇ ਜੇ ਜਦੋਂ ਖਡੂਰ ਸਾਹਿਬ ਵਿਰਸਾ ਸਿੰਘ ਬਲਟੋਹਾ ਦੀ ਚੋਣ ਮੁਹਿੰਮ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਆਏ, ਉਦੋਂ ਲਗਾਤਾਰ ਇਹ ਗੱਲ ਕਹਿੰਦੇ ਰਹੇ ਕਿ ਜੀ ਇਹ ਅਮਰਤਪਾਲ ਸਿੰਘ ਏਜੰਸੀਆਂ ਨੇ ਖੜਾ ਕੀਤਾ, ਅਕਾਲੀ ਦਲ ਨੂੰ ਕਮਜ਼ੋਰ ਕਰ ਲਈ, ਇਹਦੇ ਮਗਰ RSS ਆ, BJP ਆ, ਬੜਾ ਕੁਛ ਕਿਹਾ। ਸੋ ਅੱਜ ਵੀ ਜਿਹੜਾ ਚੰਡੀਗੜ੍ਹ ਦੇ ਵਿੱਚ ਜਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ, ਸਰਦਾਰ ਸੁਖਬੀਰ ਸਿੰਘ ਬਾਦਲ ਦੀ ਧਿਰ ਇਕੱਠੀ ਹੋਈ ਆ, ਉਹਨਾਂ ਨੇ ਇਹੀ ਕਿਹਾ ਵੀ ਜਿਹੜੇ ਜਲੰਧਰ ਵਾਲੇ ਨੇ ਇਹ ਸਾਰੇ ਜਿਹੜੇ ਨੇ ਇਹ ਭਾਜਪਾ ਦੀ ਖੇਡ ਆ। ਹੁਣ ਇੱਥੇ ਇਹ ਗੱਲ ਜ਼ਰੂਰ ਆਪਾਂ ਵਿਚਾਰ ਲਈਏ ਵੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਜਿਹੜੇ ਲੰਮੇ ਅਰਸੇ ਤੋਂ ਬਾਦਲਕਿਆਂ ਦੇ ਨਾਲ ਰਲ ਮਿਲ ਕੇ ਚੱਲਦੇ ਰਹੇ ਆ ਤੇ ਜਿਨ੍ਹਾਂ ਨੇ ਹਮੇਸ਼ਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਨੂੰ ਅੱਗੇ ਤੋਰਨ ਲਈ ਆਪਦੇ ਅਖਬਾਰ ਨੂੰ ਪੂਰਾ ਵਰਤਿਆ, ਉਹਨਾਂ ਦੇ ਉੱਤੇ ਜਦੋਂ ਪਿੱਛੇ ਜੇ ਪੰਗਾ ਖੜਾ ਹੋਇਆ, ਜਿਹੜਾ ਕਰਤਾਰਪੁਰ ਜਲੰਧਰ ਦੇ ਕੋਲੇ ਸ਼ਹਿਰ ਆ, ਉੱਥੇ ਇੱਕ ਸਰਕਾਰ ਨੇ ਯਾਦਗਾਰ ਬਣਾਈ ਆ ਕੋਈ ਆਪਦੇ ਪ੍ਰੋਗਰਾਮਾਂ ਦੇ ਤਹਿਤ। ਉਹਦੇ ਵਿੱਚ ਸਰਦਾਰ ਬਰਜਿੰਦਰ ਸਿੰਘ ਹਮਦਰਦ ਅਕਾਲੀ ਸਰਕਾਰ ਮੌਕੇ, ਬਾਦਲ ਵਾਲੀ ਸਰਕਾਰ ਮੌਕੇ, ਉਹਦੇ ਵਿੱਚ ਚੌਧਰੀ ਸੀ ਤੇ ਉਹਦੇ ਉੱਤੇ ਮੁਕੱਦਮਾ ਜਾਂ ਉਹਦੇ ਉੱਤੇ ਇੱਕ ਕੇਸ ਜਾਂ ਕਾਰਵਾਈ ਆਮ ਆਦਮੀ ਪਾਰਟੀ ਵਾਲੀ ਸਰਕਾਰ ਕਰ ਰਹੀ ਆ ਕਿ ਜੀ ਉੱਤੇ ਘਪਲਾ ਕੀਤਾ ਇਹਨਾਂ ਨੇ। तो उस घपले के दौरान रौले गोले मौके जो फड़ फड़ाइए का चक्कर चलिया तो सरदार बरजिंदर सिंह हमदर्द ने दो काम किए। एक तो पंजाब के सारे जिहड़े अड अड सियासी भलवान अड अड दलों के उन्होंने सारियां दा कट रखिया जलंधर ते भगवंत मान की सरकार नूं चैलेंज किया कि सारे असीं इकट्ठे हां तैनूं देख लांगे, प्रभाव दिता। दूजा उन्होंने ये काम किया भी मोदी हुणां तो दिल्लीओं फतवा ले आंदा, फरमान ले आंदा ते भगवंत मान नूं इहदी सरकार नूं सुनेहा ला दिता गया होना कि केजरीवाल जिस शराब घटाले करके असीं अंदर ताड़िया होया ते तूं भी ना कदे अंदर तुरदा फिरदा नजर आवे। तो तरीके नाल केंद्र तो ते पंजाब तो प्रैशर बनवा के बरजिंदर सिंह हमदर्द ने अपने आप को बेशक वक्ती तौर पर सुरखरू कर लिया, पर दो गल्लां उहदे लई हमेशा ही, एक तो खतरा सिर ते तलवार लमकदी आ कि पता नहीं कदों दोबारा पंगा खड़ा हो जाए। दूजा यह हैगा कि जिहड़ी धिर तो अकाली दल तो उहनूं सदा आस सी, एक तो सरदार प्रकाश सिंह बादल चलाने कर गया, दूजा ये अकाली दल आपदियां इलैक्शनां जितण जोगा नहीं, सरदार सुखबीर सिंह बादल नूं सारे अकाली टुट टुट के पैंदे आ। तो इस माहौल विच मोदी हुणां ने भी ड्यूटी लाती होनी आ कि हमदर्द जी सुखबीर बादल तां हुण भुल जाओ, तुसीं बाकियां नूं इकट्ठे करो ते एक अकाली दल जिहड़ा हैगा उहदी पुनर सरजीती कीती जावे, नाले तां साडा काम सर जू ते नाले सुखबीर बादल तो खड़ा छुट जू जिहने सानूं पिछले समय दे विच तंग परेशान कीता। सो बरजिंदर सिंह हमदर्द ने पिछले दिनी ऐतवार नूं एक इकट्ठ अकाली बागी लीडरां दा इत्थे कीता, भावें कि हो सकदा सरदार सुखबीर सिंह बादल बड़ा इस गल्लों निम्मो झूणा जा होया फिरदा होवे कि मेरे प्यो सरदार प्रकाश सिंह बादल दे नाल तां बड़ी साझ रखी आ ते मेरी वारी रंग मुक गया। तो सियासत विच तां यही कुछ चलदा हुंदा। इन्हां दिनां दे विच तां सियासत दे कमाल ही होए पए ने
ਜਿਹੜਾ ਜਗਦੀਸ਼ ਸਿੰਘ ਗਰਚਾ ਹੈ ਉਹ ਹਮੇਸ਼ਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਪੂਛ ਵਾਂਗੂ ਨਾਲ ਚਿੰਬੜਿਆ ਰਿਹਾ। ਬੜੇ ਲਾਹੇ ਲਏ ਨੇ, ਮੰਤਰੀ ਸ਼ੰਤਰੀ ਵੀ ਬਣੇ ਆ। ਤੇ ਅੱਜ ਗਰਚਾ ਸਾਹਿਬ ਅਖਬਾਰਾਂ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੇਲੇ ਦੇ ਲਏ ਹੋਏ ਫੈਸਲਿਆਂ ਦੀ ਬੜੀ ਸਖਤ ਆਲੋਚਨਾ ਕਰ ਰਹੇ। ਇਵੇਂ ਹੀ ਬੀਬੀ ਜਗੀਰ ਕੌਰ, ਚੰਦੂ ਮਾਜਰਾ ਜੀ, ਮਲੂਕਾ ਸਾਹਿਬ ਤੇ ਹੋਰ ਸਾਰਿਆਂ ਨੇ ਹਮੇਸ਼ਾ ਬਾਦਲਕਿਆਂ ਦੇ ਫੈਸਲਿਆਂ ਦੀ ਡਟ ਕੇ ਹਮਾਇਤ ਕੀਤੀ ਤੇ ਵਕਾਲਤ ਕੀਤੀ। ਤੇ ਕਮਾਲ ਦੀ ਬਾਤ ਇਹ ਆ ਵੀ ਜਦੋਂ ਕੋਈ ਸਿੱਖ ਪੰਥਕ ਸੋਚ ਤਹਿਤ ਉਹਨਾਂ ਫੈਸਲਿਆਂ ਦੀ ਆਲੋਚਨਾ ਕਰਦਾ ਸੀ, ਉਹਨੂੰ ਇਹ ਸਾਰੇ ਲੀਡਰ ਟੁੱਟ ਕੇ ਪੈ ਜਾਂਦੇ ਸੀ। ਆ ਮਲੂਕੇ ਨੇ ਤਾਂ ਜਿਸ ਤਰੀਕੇ ਨਾਲ ਬਾਦਲਕਿਆਂ ਦੀ ਝੋਲੀ ਚੁੱਕੀ ਤੇ ਸਿੱਖਾਂ ਦਾ ਤੇ ਸਿੱਖੀ ਦਾ ਵਿਰੋਧ ਕੀਤਾ, ਉਹ ਕਹਿਣ ਸੁਣਨ ਵਾਲੀ ਬਾਤ ਹੀ ਨਹੀਂ। ਇੱਕ ਵਾਰ 2017 ਵਾਲੀਆਂ ਚੋਣਾਂ ਮੌਕੇ ਜੇ ਸਾਲ 2 ਸਾਲ ਹੀ ਹੋਇਆ ਸੀ ਉਦੋਂ ਸਰਸੇ ਵਾਲਾ ਰੌਲਾ ਪੈ ਗਿਆ। ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਪਿੱਠ ਦਿਖਾ ਕੇ ਮਲੂਕਾ ਹੋਰ ਅਕਾਲੀ ਲੀਡਰਾਂ ਨੂੰ ਰਾਮਪੁਰਾ ਫੂਲ ਚ ਸਰਸੇ ਵਾਲਿਆਂ ਕੋਲ ਲੈ ਕੇ ਜਾਂਦਾ। ਤੇ ਜਦੋਂ ਇੱਥੇ ਜਥੇਦਾਰ ਗੁਰਬਚਨ ਸਿੰਘ ਨੂੰ ਪੁੱਛਿਆ ਵੀ ਉਹ ਜੀ ਅਕਾਲੀ ਲੀਡਰ ਉੱਥੇ ਜਾਣ ਨੂੰ ਫਿਰਦੇ ਆ, ਪ੍ਰੈਸ ਨੇ ਪੁੱਛਿਆ, ਹੁਕਮਨਾਮੇ ਦੀ ਗੱਲ ਕੀਤੀ ਤਾਂ ਗੁਰਬਚਨ ਸਿੰਘ ਜਥੇਦਾਰ ਜੀ ਨੇ ਕਹਿਤਾ ਵੀ ਅਸੀਂ ਜੀ ਕਾਰਵਾਈ ਕਰਾਂਗੇ। ਤੋ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸੰਗਤ ਸਾਤੋਂ ਦੁਖੀ ਹੋ ਕੇ ਸਾਡੀ ਵੋਟ ਹੋਰ ਟੁੱਟੂਗੀ, ਪਰ ਮਲੂਕੇ ਨੇ ਬਾਦਲਕਿਆਂ ਦੇ ਹੁਕਮ ਨੂੰ ਬਜਾਇਆ ਤੇ ਚੁੱਪ ਕਰਕੇ ਉੱਥੇ ਵੋਟਾਂ ਲੈਣ ਲਈ ਉਹਨਾਂ ਕੋਲੇ ਪਹੁੰਚ ਗਿਆ ਤੇ ਬਾਅਦ ਵਿੱਚ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਇਥੋਂ ਆਪਣੀ ਤਨਖਾਹ ਵੀ ਦਵਾ ਲਈ। ਆ ਇਹਨਾਂ ਲੋਕਾਂ ਦਾ ਹਾਲ ਆ। ਅੱਜ ਇਹ ਸਾਰੇ ਜਿਹੜੇ ਨੇ ਬੜੇ ਪੰਥ ਨੂੰ ਸਮਰਪਿਤ ਹੋ ਕੇ ਦਿਖਾਉਂਦੇ ਆ, ਪਰ ਇਹਨਾਂ ਲੋਕਾਂ ਨੇ ਸਵੇਦ ਸੈਣੀ, ਇਜ਼ਹਾਰ ਆਲਮ, ਡੇਰਾ ਸਰਸਾ, ਮਾਫੀ, ਬੇਅਦਬੀ, ਬਰਗਾੜੀ ਦੇ ਵਿੱਚ ਜੋ ਵਾਪਰਿਆ, ਉਪਰੰਤ ਜੋ ਬਾਈਬਲ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਤੇ ਉਸ ਤੋਂ ਬਾਅਦ ਵਿੱਚ ਅਗਲੇ ਕਈ ਮਹੀਨੇ ਸਿੱਖਾਂ ਉੱਤੇ ਜਿਹੜਾ ਜ਼ੁਲਮ ਹੋਇਆ, ਜਿਵੇਂ ਮੁਗਲਾਂ ਦਾ ਰਾਜ ਹੋਵੇ, ਪੰਥਕ ਸੋਚ ਵਾਲੇ ਸਿੱਖ ਸਾਰੀ ਰਾਤ ਜਾਗਦੇ ਰਹਿੰਦੇ ਸੀ ਵੀ ਪਤਾ ਨਹੀਂ ਕਦੋਂ ਪੁਲਿਸ ਨੇ ਆ ਜਾਣਾ ਤੇ ਚੱਕ ਕੇ ਲੈ ਜਾਣਾ। ਉਹਨਾਂ ਦਿਨਾਂ ਦੇ ਵਿੱਚ ਇੱਕ ਬਾਦਲ ਦਲ ਦਾ ਲੀਡਰ ਕਿਹਾ ਕਰੇ ਵੀ ਅਸੀਂ ਹੁਣ ਸਰਸੇ ਵਾਲਿਆਂ ਨਾਲ ਕੰਧਾ ਕੱਢ ਲਈਏ। ਇੱਕ ਲੀਡਰ ਜਿਹੜਾ ਕੌਣੀ ਪਤਾ ਨਹੀਂ ਛੌਣੀ ਉਹਦਾ ਨਾਂ, ਉਹ ਨੈਤੀ ਉਹਦਾ ਰੌਲਾ ਪਿਆ ਕਰੇ ਵੀ ਉਹ ਨਾਮ ਚਰਚਾ ਚ ਗਿਆ ਜੀ ਉੱਥੇ ਸਰਸੇ ਵਾਲਿਆਂ ਦੇ। ਤੋ ਉਦੋਂ ਪੰਥ ਨੂੰ ਚੜਾਉਂਦੇ ਸੀ, ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਨੀਵਾਂ ਦਿਖਾਉਂਦੇ ਸੀ, ਹਰ ਹਰਬਾ ਵਰਤ ਕੇ ਸਿੱਖਾਂ ਨੂੰ ਜਲੀਲ ਕਰਦੇ ਸੀ। ਆ ਸਾਰੇ ਲੀਡਰ ਜਿਹੜੇ ਅੱਜ ਸੁਖਬੀਰ ਬਾਦਲ ਦੇ ਉਲਟ ਬੈਠ ਕੇ ਜਲੰਧਰ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੇ ਥਾਪੜੇ ਨਾਲ ਤੇ ਮੋਦੀ ਉਹਨਾਂ ਦੇ ਸਹਿਯੋਗ ਨਾਲ ਇੱਕ ਨਵਾਂ ਅਕਾਲੀ ਦਲ ਸਿਰਜਣ ਜਾਂ ਅਕਾਲੀ ਦਲ ਬਚਾਉਣ ਦੀ ਗੱਲ ਕਰਦੇ ਆ, ਇਹ ਸਾਰੇ ਉਹੀ ਨੇ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਪੰਥ ਨੂੰ, ਕੌਮ ਨੂੰ ਬਹੁਤ ਸਤਾਇਆ। ਐਵੇਂ ਨਹੀਂ ਪੰਥ ਇਹਨਾਂ ਨਾਲੋਂ ਕਾਂਗਰਸ ਨੂੰ ਵੋਟਾਂ ਪਾਉਣ ਤੁਰਿਆ। 2017 ਦੇ ਵਿੱਚ ਲੋਕ ਜਿਨ੍ਹਾਂ ਨੇ ਅਕਾਲੀ ਦਲ ਨੂੰ ਜਾਂ ਤੱਕੜੀ ਨੂੰ ਪੰਥ ਦਾ ਨਿਸ਼ਾਨ ਮੰਨਿਆ ਹੋਇਆ ਸੀ, ਉਹ ਵੀ ਨਾਲੇ ਰੋਂਦੇ ਸੀ ਤੇ ਨਾਲੇ ਅਰਦਾਸਾਂ ਕਰਦੇ ਸੀ ਵੀ ਕਿਤੇ ਹੁਣ ਨਾ ਬਾਦਲ ਕੇ ਦੁਬਾਰਾ ਜਿੱਤ ਜਾਣ। ਇਹਨਾਂ ਨੇ ਜ਼ੁਲਮ ਹੀ ਇੰਨਾ ਕੀਤਾ। ਕਾਂਗਰਸ ਨੇ ਜਿੰਨਾ ਸਤਾਇਆ, ਕਾਂਗਰਸ ਨੇ ਜਿੰਨਾ ਜ਼ੁਲਮ ਕੀਤਾ, ਉਹ ਪੰਥ ਕਦੇ ਭੁੱਲ ਨਹੀਂ ਸੀ ਸਕਦਾ। ਪਰ ਜੇਕਰ ਪੰਜਾਬ ਦੇ ਵਿੱਚ ਉਹਨਾਂ ਦੀਆਂ ਸਰਕਾਰਾਂ ਬਣੀਆਂ ਕਾਂਗਰਸ ਦੀਆਂ, ਉਹਦੇ ਲਈ ਬਾਦਲਕਿਆਂ ਦੀਆਂ ਕਰਤੂਤਾਂ ਦੋਸ਼ੀ। ਜਿਵੇਂ ਕਹਿੰਦੇ ਆ ਨਾ ਵੀ ਸੱਜਣਾ ਨੇ ਫੁੱਲ ਮਾਰਿਆ, ਕਾਂਗਰਸ ਤਾਂ ਹੈ ਹੀ ਭੈੜੀ ਸੀ, ਕਾਂਗਰਸ ਤੋਂ ਤਾਂ ਆਸ ਹੈ ਹੀ ਨਹੀਂ ਸੀ। ਉਹਦੇ ਨਾਲੋਂ ਵੀ ਜ਼ਿਆਦਾ ਮਾੜੀ ਕਰਕੇ ਪੰਥ ਨਾਲ, ਪੰਜਾਬ ਨਾਲ ਬਾਦਲ ਕੇ ਇਹ ਸੋਚਣ ਕਿ ਇਹ ਜੀ ਸਾਨੂੰ ਵੋਟਾਂ ਪਾਉਣਗੇ ਪੰਜਾਬ ਦੇ ਲੋਕ, ਇਹ ਕਿਵੇਂ ਹੋ ਸਕਦਾ। ਤੋ ਪੰਥ ਅਤੇ ਪੰਜਾਬ ਨੂੰ ਜਲੀਲ ਕਰਨ ਵਾਲੇ ਅੱਜ ਅੱਡ-ਅੱਡ ਥਾਵਾਂ ਤੇ ਬਹਿ ਕੇ, ਅੱਧੇ ਚੰਡੀਗੜ੍ਹ ਬਹਿ ਗਏ, ਅੱਧੇ ਇੱਥੇ ਬਹਿ ਗਏ ਤੇ ਕਹਿੰਦੇ ਆ ਕਿ ਜੀ ਅਸੀਂ ਹੁਣ ਦੁੱਧ ਧੋਤੇ ਹੋ ਗਏ, ਹੁਣ ਅਸੀਂ ਉਹ ਨਹੀਂ ਰਹੇ। ਕੁੱਲ ਮਿਲਾ ਕੇ ਇਸ ਮਾਹੌਲ ਦੇ ਵਿੱਚ ਇਹ ਕਹਿੰਦੇ ਆ ਵੀ ਅਸੀਂ ਪੰਜਾਬ ਦੇ ਵਿੱਚ ਪੰਥਕ ਸਫਾ ਦੇ ਵਿੱਚ ਕੌਮੀ ਦਰਦ ਰੱਖਣ ਵਾਲਿਆਂ ਨੂੰ ਨਾਲ ਲੈ ਕੇ ਅਸੀਂ ਤਾਂ ਜੀ ਉਦੋਂ ਕਹਿੰਦੇ ਰਹੇ ਆ, ਕਹਿੰਦਾ ਚੰਦੂ ਮਾਜਰਾ ਜੀ ਫਰਮਾ ਰਹੇ ਨੇ ਵੀ ਅਸੀਂ ਤਾਂ ਉਦੋਂ ਕਹਿੰਦੇ ਰਹੇ ਆ ਵੀ ਆਪਾਂ ਨੂੰ ਅਮਰਤਪਾਲ ਸਿੰਘ ਦੇ ਖਿਲਾਫ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ, ਸਰਬਜੀਤ ਸਿੰਘ ਦੇ ਖਿਲਾਫ ਉਮੀਦਵਾਰ ਨਹੀਂ ਖੜਾ ਕਰਨਾ ਚਾਹੀਦਾ।
ਇਹ ਸਾਰੀਆਂ ਬਾਤਾਂ ਅੱਜ ਜਦੋਂ ਕਹਿੰਦੇ ਆ ਤਾਂ ਇਹ ਜਚਾਉਂਦੇ ਆ ਕਿ ਅਸੀਂ ਤਾਂ ਬੜੇ ਚੰਗੇ ਆ, ਸਾਰਾ ਫਿੱਟੜੀਆਂ ਦਾ ਪੇਟ ਸੁਖਬੀਰ ਸਿੰਘ ਬਾਦਲ। ਸੁਖਬੀਰ ਸਿੰਘ ਬਾਦਲ ਦੀ ਕਮਾਂਡ ਹੇਠ ਜਦੋਂ ਇਹ ਚੱਲਦੇ ਸੀ ਉਦੋਂ ਤਾਂ ਸੁਖਬੀਰ ਸਿੰਘ ਬਾਦਲ ਤੱਕ ਦੇ ਸੀ ਘੱਟ ਬੋਲਦਾ ਦੇਖਿਆ, ਇਹ ਉਹਦੇ ਨਾਲੋਂ ਵੀ ਮੂਹਰੇ ਹੋ ਕੇ ਕੌਮ ਨੂੰ ਔਰ ਸੋਸ਼ਲ ਮੀਡੀਆ ਉੱਤੇ ਇੱਕ IT ਸੈੱਲ ਬਣਾਇਆ ਹੋਇਆ ਸੀ ਜਿਹਦਾ ਕੰਮ ਹੀ ਇਹ ਸੀ ਕਿ ਜਿਹੜਾ ਬਾਦਲ ਦਲ ਦੀਆਂ ਕਰਤੂਤਾਂ ਦਾ ਵਿਰੋਧ ਕਰੇ ਸਿੱਖ, ਉਹਨੂੰ ਗਾਲਾਂ ਕੱਢੋ, ਉਹਨੂੰ ਤੰਗ ਕਰੋ। ਬਹੁਤ ਪਰੇਸ਼ਾਨ ਕੀਤਾ। ਤੇ ਅੱਜ ਇਹ ਲੋਕ ਜਿਹੜੀਆਂ ਚਾਲਾਂ ਚੱਲ ਰਹੇ ਨੇ ਇਹ ਬੀਤੇ ਦੌਰ ਵਿੱਚ ਵੀ ਚੱਲੀਆਂ ਸੀ, ਜਦੋਂ ਕੌਮ ਨੂੰ ਲੱਗਦਾ ਸੀ ਵੀ ਇੱਕ ਪਾਸੇ ਤਾਂ ਖਾੜਕੂ ਜਦੋਜਹਿਦ ਜ਼ੋਰ ਤੇ ਹੈ। ਹੁਣ ਹਰੇਕ ਦਾ ਖਾੜਕੂ ਬਣ ਨਹੀਂ ਸਕਦਾ, ਹਰੇਕ ਤਾਂ ਜੁਝਾਰੂ ਲਹਿਰ ਲਈ ਠਾਹਰ ਬਣਨ ਦਾ ਹੌਸਲਾ ਨਹੀਂ ਕਰ ਸਕਦਾ। ਤੋ ਜਿਹੜੇ ਪੰਥ ਨੂੰ, ਪੰਜਾਬ ਨੂੰ ਸਮਰਪਿਤ ਸਿੱਖ ਸੀ, ਖਾਲਿਸਤਾਨ ਦੇ ਹਾਮੀ ਸੀ, ਉਹਨਾਂ ਨੂੰ ਲੱਗਦਾ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਹੈ ਉਹ ਜੇ ਬਾਹਰ ਨਿਕਲ ਆਵੇ ਉਹਦੇ ਨਾਲ ਸੰਘਰਸ਼ ਨੂੰ ਬੜਾ ਬਲ ਮਿਲੂਗਾ। ਇਸੇ ਸੋਚ ਤਹਿਤ ਪੰਥ ਦੇ ਅੰਦਰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਹੁਤ ਸਤਿਕਾਰਿਆ ਜਾਂਦਾ ਸੀ। ਜਦੋਂ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਸੀ 1987 ਦੇ ਵਿੱਚ, ਤਾਂ ਇਹਨਾਂ ਨੇ ਕੀ ਕੀਤਾ ਭਈ ਇੱਕ ਅਕਾਲੀ ਦਲ ਨਵਾਂ ਬਣਾ ਲਿਆ, ਅਕਾਲ ਤਖਤ ਸਾਹਿਬ ਦੇ ਰਾਹੀਂ ਮਾਨ ਸਾਹਿਬ ਨੂੰ ਪ੍ਰਧਾਨ ਬਣਾ ਲਿਆ। ਇਹ ਗੱਲ ਮੈਂ ਕਿਉਂ ਛੇੜੀ ਆ, ਅੱਜ ਵੀ ਅਕਾਲੀ ਦਲ ਇਹੋ ਜਿਹੀਆਂ ਹੀ ਚਾਲਾਂ ਚੱਲਦਾ ਦਿਖ ਰਿਹਾ ਮੈਨੂੰ। ਜਿਹੜਾ ਆਹ ਪ੍ਰੋਗਰਾਮ ਹੋਇਆ ਅੱਜ, ਉੱਥੇ ਚੰਦੂ ਮਾਜਰਾ ਜੀ ਜਾਂ ਹੋਰ ਅਕਾਲੀ ਲੀਡਰਾਂ ਨੇ ਭਾਈ ਅਮਰਤਪਾਲ ਸਿੰਘ ਦੇ ਬੜੇ ਸੋਹਲੇ ਗਾਏ, ਨਾਲੇ ਇਹ ਵੀ ਕਿਹਾ ਕਿ ਜੀ ਜਿਹੜਾ ਡਿਬਰੂਗੜ੍ਹ ਦੇ ਵਿੱਚ ਉਹ ਭੇਜ ਕੇ NSA ਵਧਾ ਕੇ ਜ਼ੁਲਮ ਹੋਇਆ, ਬੜਾ ਮਾੜਾ ਹੋਇਆ। ਇਹ ਉਹੀ ਲੀਡਰ ਨੇ ਜਿਨ੍ਹਾਂ ਨੇ ਸਾਰਿਆਂ ਨੇ ਉਦੋਂ ਰਵਨੀਤ ਬਿੱਟੂ ਨਾਲ ਕੰਪੀਟੀਸ਼ਨ ਵਿੱਢਿਆ ਹੋਇਆ ਸੀ ਕਿ ਅਮਰਤਪਾਲ ਸਿੰਘ ਦਾ ਪੰਜਾਬ ਨੂੰ ਲਾਂਬੂ ਲਾ ਰਿਹਾ। ਹੁਣ ਜਦੋਂ NSA ਲੱਗੀ, ਹੁਣ ਇਹ ਬੀਬੇ ਬਾਲਕ ਬਣ ਕੇ ਬਹਿ ਗਏ, ਪਰ ਗੱਲ ਤਾਂ ਬਣਨੀ ਨਹੀਂ। ਖੈਰ, ਹੁਣ ਇਹ ਸੰਭਾਵਨਾ ਜਾਪਦੀ ਹੈ ਕਿ ਜਿਵੇਂ 1987 ਵਿੱਚ ਅਕਾਲੀ ਲੀਡਰਾਂ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਜੇਲ੍ਹ 'ਚ ਬੈਠੇ ਨੂੰ ਪ੍ਰਧਾਨ ਬਣਾ ਲਿਆ ਸੀ, ਹੁਣ ਵੀ ਇਹਨਾਂ ਨੂੰ ਕਿਸੇ ਇਹੋ ਜਿਹੇ ਸਾਂਝੇ ਪੰਥ ਨੂੰ, ਪੰਜਾਬ ਨੂੰ ਪ੍ਰਵਾਨ ਚਿਹਰੇ ਦੀ ਲੋੜ ਹੈ ਜਿਹੜਾ ਇਹਨਾਂ ਦਾ ਡੰਗ ਸਾਰ ਸਕੇ। ਇਹਨਾਂ ਨੇ ਮਾਨ ਸਾਹਿਬ ਦਾ ਮੋਢਾ ਵਰਤ ਕੇ ਆਪਦਾ ਕੁਛ ਟਾਈਮ ਕੱਢਿਆ ਸੀ, ਉਦੋਂ ਬਾਅਦ ਵਿੱਚ ਫਿਰ ਉੱਥੇ ਹੀ ਆ ਗਏ। ਹੁਣ ਤਾਂ ਬਾਅਦ ਤਾਂ ਮਾਨ ਸਾਹਿਬ ਨੂੰ ਕਮਲਾ ਕਹਿੰਦੇ ਰਹੇ, ਖਾਲਿਸਤਾਨੀ ਪੰਥਕ ਤੌਰ ਤੇ ਬਦਨਾਮ ਕਰਦੇ ਰਹੇ, ਕਿਰਪਾਨ ਫਸਾ ਕੇ ਬਹਿ ਗਿਆ, ਜੋ ਨੁਕਸ ਕੱਢੇ। ਪਰ ਅਸਲ ਵਿੱਚ ਜਦੋਂ ਮਾਨ ਸਾਹਿਬ ਜੇਲ੍ਹ 'ਚ ਸੀ ਉਦੋਂ ਇਹਨਾਂ ਦਾ ਤਾਰਨਹਾਰਾ, ਜਿਵੇਂ ਕਹਿੰਦੇ ਆ ਲੱਕੜ ਨਾਲ ਲੋਹਾ ਤਰ ਗਿਆ, ਉਦੋਂ ਇਹਨਾਂ ਨੂੰ ਮਾਨ ਸਾਹਿਬ ਦੀ ਹੀ ਛਤਰ ਛਾਇਆ ਸੀ ਕਿ ਮੈਂ ਉਹਦੇ ਆਸਰੇ ਅਸੀਂ ਬਚਦਾ ਨਹੀਂ। ਉਪਰੰਤ ਖਾੜਕੂਆਂ ਤੋਂ ਬਚਣ ਲਈ 1990 ਦੇ ਹੋਲੇ ਮਹੱਲੇ ਮੌਕੇ ਇਹਨਾਂ ਨੇ ਮਾਫ ਕਰਨਾ 1990 ਦੇ ਸ਼ਹੀਦੀ ਜੋੜ ਮੇਲੇ ਮੌਕੇ ਲਿਖ ਕੇ ਹੀ ਦੇਤਾ ਕਿ ਜਿਵੇਂ ਜੀ ਸਰਕਾਰ ਦਿੱਲੀ ਦੀ ਚਾਹਵੇ ਮਾਨ ਸਾਹਿਬ ਨਾਲ ਗੱਲ ਕਰ ਲਵੇ। ਇਹ ਗੱਲਾਂ ਕਿਉਂ ਦੱਸੀਆਂ ਜਾ ਰਹੀਆਂ ਨੇ ਕਿ ਅੱਜ ਵੀ ਇਹ ਸਾਰੀ ਚੀਜ਼ ਵਾਪਰ ਰਹੀ ਆ। ਉਦੋਂ ਇਹਨਾਂ ਚਾਲਾਂ ਨੇ ਹੀ ਖਾਲਿਸਤਾਨੀ ਸੰਘਰਸ਼ ਦੇ ਰਾਹ ਵਿੱਚ ਰੋੜੇ ਅਟਕਾਏ। ਜਿਹੜੀ ਸਰਗਰਮੀ ਸਰਦਾਰ ਸਿਮਰਨਜੀਤ ਸਿੰਘ ਮਾਨ ਅਤੇ ਉਸ ਮੌਕੇ ਅਕਾਲੀ ਲੀਡਰਸ਼ਿਪ ਨੇ ਕੀਤੀ, ਉਹ ਸਾਰੀ ਦੀ ਸਾਰੀ ਰਲ ਮਿਲ ਕੇ ਭੁਗਤੀ ਤਾਂ ਖਾਲਿਸਤਾਨ ਦੇ ਖਿਲਾਫ ਹੀ। ਜਿਹੜਾ ਖਾੜਕੂ ਜੱਦੋ ਜਹਿਦ ਨੂੰ ਬਲ ਮਿਲਿਆ ਹੋਇਆ ਸੀ, ਉਹ ਸਾਰਾ ਫੋਕਸ ਜਿਹੜਾ ਸੀ ਉਹ ਫਿਰ ਦੂਜੇ ਪਾਸੇ ਨੂੰ ਚਲੇ ਗਿਆ। ਉਧਰੋਂ ਸਰਦਾਰ ਹਰਮਿੰਦਰ ਸਿੰਘ ਸੰਧੂ ਨੂੰ ਛੱਡਤਾ ਸਰਕਾਰ ਨੇ, ਉਹਨਾਂ ਨੇ ਖਾਲਸਾ ਪੰਚਾਇਤਾਂ ਦਾ ਐਲਾਨ ਕਰਤਾ। ਤੋਂ 1990 ਤੇ 91 ਦੇ ਵਿੱਚ ਖਾਲਿਸਤਾਨੀ ਸਫਾਂ ਦੇ ਵਿੱਚ ਇੱਕ ਪੰਧਰੋੜ ਜਿਹਾ ਪੁਆ ਦਿੱਤਾ, ਜਿਹਦੇ ਵਿੱਚ ਇੱਕ ਪਾਸੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਲ ਚੱਲੀਏ ਤੇ ਬਸ ਇੱਥੋਂ ਖਾਲਿਸਤਾਨ ਲੱਭ ਜਾਣਾ। ਇੱਕ ਪਾਸੇ ਸਰਦਾਰ ਹਰਮਿੰਦਰ ਸਿੰਘ ਸੰਧੂ ਦੀ ਕਮਾਂਡ ਹੇਠ ਨੌਜਵਾਨਾਂ ਨੂੰ ਲੱਗਦਾ ਸੀ ਕਿ ਇੱਧਰ ਦੀ ਖਾਲਿਸਤਾਨ ਸੌਖਾ ਮਿਲ ਸਕਦਾ। ਤੀਜੇ ਪਾਸੇ ਰਵਾਇਤੀ ਜਿਹੜੇ ਬਾਹਲੇ ਹੀ ਲੋਕ ਚਾਲੂ ਹੁੰਦੇ ਆ ਵੀ ਆਪਾਂ ਕੀ ਲੈਣਾ ਪੰਗੇ ਤੋਂ, ਉਹ ਕਹਿੰਦੇ ਆਪਣਾ ਹੁਣ ਰਵਾਇਤੀ ਅਕਾਲੀ ਬਾਦਲ ਥੋੜੇ ਹੋਣਾ ਨਾਲ ਹੀ ਤੁਰੇ ਫਿਰੀਏ, ਕਾਹਨੂੰ ਕਿਸੇ ਪਾਸੇ ਚੱਕਰ 'ਚ ਪੈਣਾ। ਚੌਥੇ ਪਾਸੇ ਖਾੜਕੂ ਜੱਦੋ ਜਹਿਦ ਸੀ, ਜਿਹਦੇ ਉੱਤੇ ਇੱਕ ਪਾਸੇ ਕਹਿਰ ਦਾ ਤਸ਼ੱਦਦ ਹੋ ਰਿਹਾ ਸੀ
ਦੂਜੇ ਪਾਸੇ ਉਹ ਆਪਣੇ ਕੌਮੀ ਫਰਜ਼ ਨਿਭਾਉਣ ਲਈ ਇੰਨੀ ਸ਼ਿੱਦਤ ਨਾਲ ਲੜ ਰਹੇ ਸੀ ਕਿ ਸਾਰੇ ਜਿਹੜੇ ਸਿੱਖ ਧੜੇ ਸੀ ਉਹਨਾਂ ਦੀ ਗੱਲ ਸੁਣੇ ਮੰਨੇ ਬਗੈਰ ਅੱਗੇ ਨਹੀਂ ਸੀ ਵੱਧ ਸਕਦੇ। ਸਾਰੇ ਹੀ ਲੀਡਰ ਉਦੋਂ ਕਹਿੰਦੇ ਸੀ ਵੀ ਖਾੜਕੂਆਂ ਦੀ ਸਹਿਮਤੀ ਬਗੈਰ ਕੋਈ ਗੱਲ ਨਹੀਂ ਬਣਨੀ। ਸੋ ਖਾੜਕੂਆਂ ਨੂੰ, ਜੁਝਾਰੂ ਲਹਿਰ ਨੂੰ, ਸਾਰੀਆਂ ਸਿੱਖ ਜਥੇਬੰਦੀਆਂ ਨੂੰ ਉਸ ਮੌਕੇ ਨਾਲ ਸਹਿਮਤ ਕਰਵਾ ਕੇ ਇਹਨਾਂ ਮਾਨ ਸਾਹਿਬ ਨੂੰ ਦਿੱਲੀ ਭੇਜਿਆ ਗਿਆ, ਜਿੱਥੇ ਚੌਧਰੀ ਦੇਵੀ ਲਾਲ, ਚੰਦਰ ਸ਼ੇਖਰ, BP ਸਿੰਘ, ਇਹ ਸਾਰੀ ਉਦੋਂ ਸਰਕਾਰ ਸੀ ਜਨਤਾ ਦਲ ਦੀ। ਗੱਲਬਾਤ ਹੋਈ, ਉਹ ਗੱਲਬਾਤ ਕਿਸੇ ਤਣ ਪਤਨ ਤਾਂ ਲੱਗਣੀ ਨਹੀਂ ਸੀ, ਪਰ ਮਾਨ ਸਾਹਿਬ ਨੂੰ ਚਾਹੀਦਾ ਇਹ ਸੀ ਕਿ ਕਹਿੰਦੇ ਉੱਥੇ ਕਿ ਖਾਲਿਸਤਾਨ ਤੇ ਗੱਲ ਕਰੋ। ਨਾ ਤਾਂ ਉਹਨਾਂ ਨੇ ਖਾਲਿਸਤਾਨ ਦੇਣਾ ਸੀ, ਨਾ ਲਾਲਿਆਂ ਨੇ ਆਪਾਂ ਨੂੰ ਵੱਧ ਅਧਿਕਾਰ ਦੇਣੇ ਆ, ਨਾ ਸਵੇ ਨਿਰਣੇ ਦਾ ਹੱਕ ਦੇਣਾ ਸੀ। ਪਰ ਇਹਦੇ ਨਾਲ ਇਤਿਹਾਸ ਵਿੱਚ ਇਹ ਚੀਜ਼ ਦਰਜ ਹੋ ਜਾਣੀ ਸੀ ਕਿ ਸਿੱਖਾਂ ਅਤੇ ਇੰਡੀਅਨ ਸਟੇਟ ਵਿਚਾਲੇ ਖਾਲਿਸਤਾਨ ਤੇ ਇੱਕ ਵਾਰੀ ਗੱਲ ਹੋਈ ਸੀ। ਪਰ ਮਾਨ ਸਾਹਿਬ ਉੱਥੇ ਸਿੱਖ ਕੌਮ ਦੀਆਂ ਜਿਹੜੀਆਂ ਇੱਛਾਵਾਂ ਸੀ ਉਹਦੇ ਉੱਤੇ ਪੂਰੇ ਨਹੀਂ ਉਤਰੇ। ਉਹ ਇੱਕ ਲੰਮੀ ਦਾਸਤਾਨ ਆ ਕਿ ਕਿਵੇਂ ਹੋਇਆ, ਪਰ ਉਸ ਤੋਂ ਬਾਅਦ ਵਿੱਚ ਖਾੜਕੂ ਸਫਾਂ ਅਤੇ ਓਵਰਗਰਾਊਂਡ ਸਫਾਂ ਦੇ ਵਿਚਾਲੇ ਇੱਕ ਦੂਰੀ ਬਣੀ, ਟਕਰਾਅ ਬਣਿਆ। ਉਹ ਅਖਬਾਰ ਦੀ ਖਬਰ ਆਪਣੇ ਆਪ ਦੇ ਵਿੱਚ ਹੀ ਸਭ ਸਪਸ਼ਟ ਕਰਦੀ ਆ, ਜਿੱਥੇ ਅਜੀਤ ਦੇ ਫਰੰਟ ਪੇਜ ਤੇ ਇਹ ਖਬਰ ਹੈ ਕਿ ਦਿੱਲੀ ਵਿੱਚ ਮਾਨ ਸਾਹਿਬ ਅਤੇ ਸਰਕਾਰ ਦੇ ਨੁਮਾਇੰਦਿਆਂ ਵਿਚਾਲੇ ਇਸ ਤਰੀਕੇ ਦੀ ਗੱਲਬਾਤ ਹੋਈ ਆ। ਹੇਠਾਂ ਡੱਬੀ ਦੇ ਵਿੱਚ ਜਿੰਨੀਆਂ ਉਸ ਟਾਈਮ ਖਾੜਕੂ ਜਥੇਬੰਦੀਆਂ ਨੇ, ਪੰਥਕ ਕਮੇਟੀ, ਉਹਨਾਂ ਵੱਲੋਂ ਮਾਨ ਸਾਹਿਬ ਦੀ ਇਸ ਸੋਚ ਦੇ ਖਿਲਾਫ ਬਿਆਨ ਲੱਗੇ ਹੋਏ ਨੇ ਕਿ ਅਸੀਂ ਇਸ ਗੱਲਬਾਤ ਨੂੰ ਨਹੀਂ ਸੀ ਮਾਨਤਾ ਦਿੱਤੀ ਜਿਹੋ ਜਿਹੀ ਉੱਥੇ ਹੋ ਰਹੀ। ਸੋ ਖਾਲਿਸਤਾਨ ਦੇ ਸੰਘਰਸ਼ ਲਈ ਉਹ ਗੱਲਬਾਤ ਪੋਜ਼ਿਟਿਵ ਹੋਣ ਦੀ ਬਜਾਏ ਨੈਗੇਟਿਵ ਹੋਈ। ਸਾਡੀਆਂ ਸਫਾਂ ਦੇ ਵਿੱਚ ਟਕਰਾਅ ਤੇ ਕਲੈਸ਼ ਵਧਿਆ। ਉਸ ਸਾਰੇ ਸਮੇਂ ਦੌਰਾਨ ਜਿਹੜੇ ਖਾਲਿਸਤਾਨ ਦੇ ਸੰਘਰਸ਼ ਨੂੰ ਸਮਰਪਿਤ ਸੀ ਉਹ ਬਹੁਤ ਸਾਰੇ ਮਾਰੇ ਗਏ, ਬਹੁਤ ਸਾਰੇ ਵਿਦੇਸ਼ਾਂ ਨੂੰ ਭੱਜ ਗਏ, ਬਹੁਤ ਸਾਰੇ ਫੜ ਕੇ ਜੇਲ੍ਹਾਂ 'ਚ ਤਾੜੇ ਗਏ। ਤੇ ਜਿਹੜੀ ਬਚੀ ਖੁਚੀ ਸਾਰੀ ਸੀਗੀ ਉਹ ਰਵਾਇਤੀ ਲੀਡਰਸ਼ਿਪ ਜਿਹੜੀ ਫੇਰ ਦੁਬਾਰਾ ਉਡੀਕ ਰਹੀ ਸੀ ਕਿ ਇੱਕ ਵਾਰੀ ਸਰਦਾਰ ਬੇਅੰਤ ਸਿੰਘ ਬੁੱਚੜਪੁਣਾ ਕਰਕੇ ਇੱਥੇ ਇੱਕ ਵਾਰੀ ਸਫਾਇਆ ਜਾਂ ਕਰ ਦੇਵੇ, ਫਿਰ ਲੋਕ ਸਾਨੂੰ ਆਪੇ ਸੱਤਾ 'ਚ ਲੈ ਆਉਣਗੇ। ਤੇ ਉਵੇਂ ਹੀ ਹੋਇਆ। ਰਵਾਇਤੀ ਅਕਾਲੀ ਲੀਡਰਸ਼ਿਪ ਨੇ ਬੜੇ ਲੰਮੇ ਚੌੜੇ ਵਾਅਦੇ ਕੀਤੇ, ਪੰਥ ਨਾਲ ਕਮਿਸ਼ਨ ਬਣਾਵਾਂਗੇ ਜੀ, ਸਿੱਖ ਨੌਜਵਾਨ ਜਿਹੜੇ ਅੰਦਰ ਦਿੱਤੇ ਉਹਨਾਂ ਨੂੰ ਰਿਹਾ ਕਰਾਵਾਂਗੇ, ਜ਼ਾਲਮ ਪੁਲਸੀਆਂ ਦੇ ਖਿਲਾਫ ਕਾਰਵਾਈ ਹੋਊ। ਬੜੀਆਂ ਇਹਨਾਂ ਨੇ ਫੁਕਰੀਆਂ ਮਾਰੀਆਂ, ਉਪਰੰਤ ਪੰਥ ਨੂੰ ਧੋਖਾ ਦਿੱਤਾ। ਜਥੇਦਾਰ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਦੀ ਨਹੀਂ ਇਹਨਾਂ ਨੇ ਗੱਲ ਕੀਤੀ, ਹੋਰ ਕਿਹਦੀ ਕਰਨੀ। ਸੋ ਇਸ ਸਾਰੇ ਕਾਸੇ ਦੀ ਦਾਸਤਾਨ ਸੁਣਾਉਣ ਪਿੱਛੇ ਮੋਟਾ ਕਾਰਨ ਇਹ ਹੈ ਕਿ ਅੱਜ ਵੀ ਹਾਲਾਤ ਉਵੇਂ ਹੀ ਹੈ। ਇੱਕ ਪਾਸੇ ਕੌਮ ਦਾ ਇੱਕ ਸਿਦਕ ਨਾਲ, ਸਬਰ ਨਾਲ ਜੁੜਿਆ ਹੋਇਆ ਹਿੱਸਾ ਖਾਲਿਸਤਾਨ ਦੇ ਸੰਘਰਸ਼ ਨੂੰ ਅੱਗੇ ਤੋਰ ਰਿਹਾ, ਦੂਜੇ ਪਾਸੇ ਭਾਰਤੀ ਮੁੱਖ ਧਾਰਾ ਨੂੰ ਪ੍ਰਣਾਏ ਹੋਏ ਰਵਾਇਤੀ ਅਕਾਲੀ ਅੱਜ ਵੀ ਉੱਥੇ ਹੀ ਖੜੇ ਆ ਜਿੱਥੇ 1984 ਤੋਂ ਪਹਿਲਾਂ ਖੜੇ ਸੀ ਜਾਂ 84 ਤੋਂ ਬਾਅਦ ਖੜੇ ਸੀ। ਇਸ ਮਾਹੌਲ ਦੇ ਵਿੱਚ ਜਦੋਂ ਸਰਬਜੀਤ ਸਿੰਘ ਨੇ ਅੱਜ ਸਹੁੰ ਚੱਕ ਲਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਭਾਈ ਅਮਰਤਪਾਲ ਸਿੰਘ ਵੀ ਚੋਣ ਜਿਹੜਾ ਸਹੁੰ ਆ ਉਹ ਚੱਕ ਲੈਣਗੇ, ਤਾਂ ਸਾਡੇ ਲਈ ਦੋ ਗੱਲਾਂ ਬੜੀਆਂ ਜ਼ਰੂਰੀ ਨੇ। ਇੱਕ ਤਾਂ ਇਹ ਕਿ ਲਾਰੇ ਬੜੇ ਔਖੇ ਨੇ। ਇੱਕ ਵਿਨਾਇਕ ਦੱਤ ਵਾ ਜਿਹੜਾ ਪਿਛਲੇ ਦਿਨੀ ਸਾਰਕ ਤੋਂ ਬੜਾ ਚਰਚਾ ਤੇ ਲਿਆਂਦਾ, ਅਜੀਤ ਵਿੱਚ ਹੀ ਬੜਾ ਦੇਖਿਆ ਉਹ, ਅੱਜ ਉਹ ਬੜਾ ਟੱਪਿਆ ਕਿ ਲਓ ਜੀ ਸਰਦਾਰ ਸਰਬਜੀਤ ਸਿੰਘ ਨੇ ਕਿਉਂ ਸਹੁੰ ਚੱਕ ਲਈ। ਖੈਰ ਉਹਨੂੰ ਲੋਕਾਂ ਨੇ ਵਾਹਵਾ ਅੱਜ ਸ਼ਾਦਾ ਦਿੱਤਾ ਕਿ ਭਾਈ ਜਿਹੜੇ ਸੰਵਿਧਾਨ ਦੀ ਤੂੰ ਗੱਲ ਕਰਦਾ, ਇਹ ਸੰਵਿਧਾਨ ਨੂੰ ਸੌਹਾਂ ਖਾ ਕੇ ਮੰਨਣ ਵਾਲਿਆਂ ਨੇ ਕਦੇ ਇਹਦੀ ਪਾਲਣਾ ਕੀਤੀ। ਜਿਹੜਾ ਸਾਡਾ ਕਤਲੇਆਮ ਹੋਇਆ ਜੋ ਪੰਜਾਬ ਨਾਲ ਜਾਂ ਪੰਥ ਨਾਲ ਵਾਪਰਿਆ, ਇਹ ਕਿਹੜਾ ਸੰਵਿਧਾਨ ਦੇ ਅੰਦਰ ਲਿਖਿਆ ਹੋਇਆ ਸੀ ਜੋ ਸਾਡੇ ਨਾਲ ਵਾਪਰਿਆ। ਖੈਰ ਇਸੇ ਮਾਹੌਲ ਵਿੱਚ ਇੱਕ ਸਰਦਾਰ ਗਜਿੰਦਰ ਸਿੰਘ ਜੋ ਦਲ ਖਾਲਸਾ ਜਥੇਬੰਦੀ ਦੇ ਸਰਵੋ ਸਰਵਾ ਨੇ, ਉਹਨਾਂ ਦੀ ਇੱਕ ਪੋਸਟ ਆਈ ਆ ਜਿਹੜੀ ਅੱਜ ਦੇ ਮਾਹੌਲ ਵਿੱਚ ਸਾਡੇ ਲਈ ਬੜੀ ਸਾਰਥਕ ਹੈ। ਉਹਨਾਂ ਨੇ ਕਿਹਾ ਵੀ ਹਰੇਕ ਨੂੰ ਆਪੋ ਆਪਣੀ ਸੋਚ ਮੁਤਾਬਕ ਚੱਲਣ ਦਾ ਹੱਕ ਹੈ। ਇਹ ਠੀਕ ਹੈ ਕਿ ਸਾਡੀ ਸਿਧਾਂਤਕ ਸੋਚ ਭਾਰਤੀ ਸਿਸਟਮ ਦਾ ਹਿੱਸਾ ਬਣਨ ਦੇ ਹੱਕ ਵਿੱਚ ਨਹੀਂ ਹੈ,
पर असी किसी पंथक परिवार या सोच नाल जुड़े सिंह दे मैंबर पार्लीमेंट चुने जाण बाद सौं चुकण उत्ते कोई नवीं बहस खड़ी नहीं करनी चाहुंदे। इन्हां नूं अपनी सोच मुताबिक चलण दा हक है ते ये कोई पहली बार नहीं हो रहा। अगर कोई साडे तो वखरी सोच मुताबिक चल के कौम दा कुछ सवार सकदा है तां उहनूं मौका देना चाहिदा है। ये भाजी गजिंदर सिंह दी लिखत। कल असीं भी इहो जी एक गल कीती सी कि नागालैंड वाला मॉडल जिहड़ा डॉक्टर गुरदर्शन सिंह ढिल्लों पेश कर रहे ने ਉਹ ਜਿਹੜੇ ਪੰਜਾਬ ਦੇ ਆ ਮੈਂਬਰ ਪਾਰਲੀਮੈਂਟ ਇਹਨਾਂ ਦਾ ਆਧਾਰ ਬਣ ਸਕਦਾ ਸਿਆਸਤ ਦਾ ਇਹਨਾਂ ਨੂੰ। ਇਹ ਤਾਂ ਹੁਣ ਭਵਿੱਖ ਦੀ ਗੱਲ ਆ ਕੀ ਹੋਊਗਾ। ਪਰ ਅੱਜ ਆਪਾਂ ਇਸ ਪ੍ਰੋਗਰਾਮ ਤੇ ਅੰਤ ਉੱਤੇ ਜੇ ਨਿਬੇੜਾ ਕਰੀਏ ਤਾਂ ਇਹ ਆ ਕਿ ਖਾਲਿਸਤਾਨ ਦੇ ਜਾਂ ਕੌਮ ਦੇ ਇਸ ਸੰਘਰਸ਼ ਦੇ ਮੋੜ ਤੇ ਸਾਡਾ ਇਹ ਬਣਦਾ ਕਿ ਇੱਕ ਧਿਰ ਤਾਂ ਉਹ ਆ ਜਿਹੜੀ ਜੁਝਾਰੂ ਧਿਰ ਵਾ, ਉਹ ਧਿਰ ਨੂੰ ਆਪਣੇ ਤਰੀਕੇ ਨਾਲ ਖੁੱਲ੍ਹਾ ਕੰਮ ਕਰਨ ਕਰਾਉਣ ਦੀ। दूजी धਿਰ ਉਹ ਆ ਜਿਹੜੀ ਓਵਰਗਰਾਉਂਡ ਖਾਲਿਸਤਾਨੀ ਧਿਰ ਵਾ ਜਿਹੜੀ ਜਿਵੇਂ ਦਲ ਖਾਲਸਾ। ਤੀਜੀ ਧਿਰ ਉਹ ਆ ਜਿਹੜੀ ਚੋਣਾਂ ਲੜਦੀ ਲੜਾਉਂਦੀ ਹੈ ਤੇ ਹਰ ਤਰੀਕੇ ਨਾਲ ਭਾਰਤੀ ਸੰਵਿਧਾਨ ਦੇ ਵਿੱਚ ਫੇਥ ਵਿਸ਼ਵਾਸ ਰੱਖਣ ਵਾਲੀ ਗੱਲ ਦੇ ਨਾਲ ਨਾਲ ਖਾਲਿਸਤਾਨ ਦੀ ਗੱਲ ਵੀ ਕਰਦੀ ਹੈ। ਸਰਦਾਰ ਸਿਮਰਜੀਤ ਸਿੰਘ ਮਾਨ ਵਾਲੀ ਧਿਰ, ਸਰਦਾਰ ਅੰਮ੍ਰਿਤਪਾਲ ਸਿੰਘ ਵਾਲੀ ਧਿਰ। ਚੌਥੇ ਪਾਸੇ ਉਹ ਰਵਾਇਤੀ ਲੀਡਰਸ਼ਿਪ ਆ ਜਿਹੜੀ ਇਸ ਮੌਕੇ ਬਿਲਕੁਲ ਖੂੰਜੇ ਲੱਗੀ ਹੋਈ ਆ ਤੇ ਉਹਨਾਂ ਨੂੰ ਤਿਆਗ ਕੇ ਲੋਕਾਂ ਨੇ ਹੋਰ ਸਿਆਸੀ ਬਦਲ ਜਿਹੜੇ ਆ ਉਹ ਲੱਭੇ। ਹੁਣ ਸਾਨੂੰ ਇਸ ਗੱਲ ਲਈ ਆਪਣੇ ਆਪ ਨੂੰ ਤਿਆਰ ਕਰ ਲੈਣਾ ਚਾਹੀਦਾ। ਜਿਹੜੀ ਗੱਲ ਭਾਈ ਗਜਿੰਦਰ ਸਿੰਘ ਨੇ ਕਹੀ ਆ ਕਿ ਜੇਕਰ ਕੋਈ ਸਾਡੇ ਤੋਂ ਵੱਖਰੀ ਸੋਚ ਮੁਤਾਬਕ ਚੱਲ ਕੇ ਕੌਮ ਦਾ ਕੁਝ ਸਵਾਰ ਸਕਦਾ ਉਹਨੂੰ ਮੌਕਾ ਦੇਣਾ ਚਾਹੀਦਾ। ਸੋ ਹਰ ਮੌਕੇ ਭਾਰਤੀ ਸੰਵਿਧਾਨ ਅਧੀਨ ਚੋਣਾਂ ਲੜਨ ਵਾਲਿਆਂ ਨੂੰ ਨਿੰਦੀ ਭੰਡੀ ਜਾਣ ਨਾਲੋਂ ਇਹਨਾਂ ਨੂੰ ਮੌਕਾ ਦੇ ਦਿੱਤਾ ਜਾਵੇ ਤੇ ਹੋ ਸਕਦਾ ਕੌਮ ਦਾ ਕੁਝ ਤੁਸੀਂ ਸਵਾਰ ਦੇਵੋ। ਇਸ ਗੱਲ ਦੇ ਤਹਿਤ ਇਹ ਗੱਲ ਯਕੀਨਨ ਹੈ ਕਿ ਇਹ ਜਿਹੜੇ ਲੋਕ ਨੇ ਇਹ ਖਾਲਿਸਤਾਨ ਉਵੇਂ ਕਰ ਨਹੀਂ ਸਕਦੇ ਜਿਵੇਂ ਇੱਕ ਹੋਰ ਤਰ੍ਹਾਂ ਵਾਲੇ ਕਰ ਸਕਦੇ। ਜਿਹਨੇ ਚੋਣ ਲੜਨੀ ਆ ਵੋਟਾਂ 'ਚ ਜਾਣਾ ਉਹਨੂੰ ਤਾਂ ਵੋਟ ਲੈਣ ਲਈ ਚੋਣ ਜਿੱਤਣ ਲਈ ਸਾਰੇ ਇਲਾਕੇ ਦੇ ਵੋਟਰਾਂ ਦੇ ਹਿਸਾਬ ਨਾਲ ਕਈ ਮਸਲੇ ਉਭਾਰਨੇ ਪੈਣਗੇ, ਕਈ ਪਿੱਛੇ ਕਰਨੇ ਪੈਣਗੇ। ਸੋ ਜੇਕਰ ਸੰਤ ਭਿੰਡਰਾਂ ਵਾਲਿਆਂ ਨੇ ਲੰਮਾ ਅਰਸਾ ਇਹ ਗੱਲ ਰੱਖੀ ਡਿਪਲੋਮੈਟਿਕ ਤੌਰ ਤੇ ਕਿ ਮੰਗਦੇ ਤਾਂ ਹੈ ਨਹੀਂ, ਜੇ ਦੇਣਗੇ ਤਾਂ ਇਨਕਾਰ ਕੋਈ ਨਹੀਂ। ਅੱਜ ਵੀ ਜੇ ਇੱਕ ਧਿਰ ਜਿਹੜੀ ਪੰਥ ਨੂੰ ਕੌਮ ਨੂੰ ਸਮਰਪਿਤ ਰਵੇ, ਖਾਲਿਸਤਾਨ ਦੇ ਏਜੰਡੇ ਨੂੰ ਸਮਰਪਿਤ ਵੀ ਹੋਵੇ ਪਰ ਖਾਲਿਸਤਾਨ ਕਵੇ ਤਾਂ ਇਹਦੇ ਉੱਤੇ ਸਾਨੂੰ ਆਪਣੇ ਦਿਲ ਦਿਮਾਗ ਨੂੰ ਖੋਲ ਕੇ ਪੂਰਾ ਖੁੱਲੇ ਦਿਲ ਨਾਲ ਵਿਚਾਰ ਕਰਕੇ ਇਹਦੇ ਫੈਸਲਾ ਲੈਣਾ ਪਊਗਾ। ਜਿਵੇਂ ਖਾੜਕੂ ਜੱਦੋ ਜਹਿਦ ਵਾਲੇ ਦਿਨਾਂ 'ਚ ਕਿਸੇ ਦੇ ਘਰ ਮੇਰੇ ਵਰਗਾ ਖਾੜਕੂ ਜਾਵੇ ਤੇ ਉਹਦੇ ਘਰ ਦੇ ਜਿਸ ਮੈਂਬਰ ਨਾਲ ਗੱਲ ਖੁੱਲੀ ਆ ਉਹਦੇ ਨਾਲ ਤਾਂ ਜਿੰਨੀਆਂ ਮਰਜ਼ੀ ਗੱਲਾਂ ਕਰ ਸਕਦੇ ਆ ਸੰਘਰਸ਼ ਦੀਆਂ, ਪਰ ਬਾਕੀ ਪਰਿਵਾਰ ਦੇ ਮੈਂਬਰਾਂ ਕੋਲੇ ਤਾਂ ਇਹ ਦਿਖਾਉਣਾ ਪੈ ਸਕਦਾ ਵਾ ਕਿ ਅਸੀਂ ਤਾਂ ਜੀ ਖਾਲਿਸਤਾਨ ਦੇ ਖਾੜਕੂ ਲਹਿਰ ਦੇ ਇਸ ਤਰੀਕੇ ਨਾਲ ਸਹਿਮਤ ਨਹੀਂ ਹੈਗੇ। ਤੋ ਜਿਵੇਂ ਖਾੜਕੂ ਬੰਦੇ ਨੂੰ ਕਦੇ ਕਦੇ ਪੂਰਾ ਜ਼ੋਰ ਲਾ ਕੇ ਇਹ ਦਿਖਾਉਣਾ ਪੈਂਦਾ ਕਿ ਨਾ ਮੈਂ ਖਾੜਕੂ ਆ ਤੇ ਨਾ ਮੈਂ ਖਾੜਕੂਆਂ ਦਾ ਸਮਰਥਕ ਹਾਂ, ਕਿਉਂਕਿ ਉਹਨੇ ਲੰਮੀ ਰੇਸ ਦਾ ਘੋੜਾ ਬਣਨਾ ਹੁੰਦਾ। ਕਹਿੰਦੇ ਆ ਨਾ ਵੀ ਜਿਹਨੇ ਛਾਲ ਲੰਮੀ ਮਾਰਨੀ ਹੁੰਦੀ ਆ ਉਹਨੂੰ ਜ਼ਿਆਦਾ ਪਿੱਛੇ ਜਾਣਾ ਪੈਂਦਾ ਛਾਲ ਮਾਰਨ ਤੋਂ ਪਹਿਲਾਂ। ਸੋ ਖਾੜਕੂ ਲਹਿਰ ਵਾਲਿਆਂ ਵਾਂਗੂ ਹੀ ਜਿਹੜੇ ਓਵਰਗਰਾਉਂਡ ਫਰੰਟ ਦੇ ਉੱਤੇ ਭਾਰਤੀ ਸੰਵਿਧਾਨ ਦੇ ਵਿੱਚ ਚੋਣਾਂ ਚਾਣਾ ਲੜ ਕੇ ਕੌਮ ਦਾ ਕੁਝ ਭਲਾ ਕਰਨ ਦੀ ਸੋਚ ਰੱਖਦੇ ਆ ਤੇ ਰਵਾਇਤੀ ਅਕਾਲੀਆਂ ਨਾਲੋਂ ਬਿਹਤਰ ਨੇ, ਉਹਨਾਂ ਤੋਂ ਜਿੱਦ ਨਾ ਕਰੀਏ ਕਿ ਖਾਲਿਸਤਾਨ ਕਰ, ਕਿਉਂਕਿ ਸਾਡੇ ਕੁਝ ਬੰਦਿਆਂ ਨੇ ਇਹ ਜਿੱਦ ਫੜ ਲਈ ਆ ਪਿਛਲੇ ਦਿਨਾਂ ਤੋਂ ਕਿ ਜੇ ਖਾਲਿਸਤਾਨ ਨਹੀਂ ਕਹਿੰਦੇ ਤੁਹਾਡੀ ਐਸੀ ਤੈਸੀ। ਹੋ ਸਕਦਾ ਕਿਸੇ ਭੈਣ ਭਰਾ ਨੂੰ ਇਹ ਗੱਲ ਠੀਕ ਲੱਗਦੀ ਹੋਵੇ, ਪਰ ਪ੍ਰੈਕਟੀਕਲੀ ਜਦੋਂ ਕਿਸੇ ਪੱਤਰਕਾਰ ਨੇ ਪਿਛਲੇ ਦਿਨੀ ਸਰਦਾਰ ਬੇਅੰਤ ਸਿੰਘ ਦੇ ਸੁਪੁੱਤਰ ਇੰਦਰਾ ਕਾਂਡ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਨੂੰ ਪਾਰਲੀਮੈਂਟ ਮੈਂਬਰ ਬਣਨ ਬਾਅਦ ਤੋਂ ਪੁੱਛਿਆ ਤਾਂ ਉਹਨਾਂ ਨੇ ਖਾਲਿਸਤਾਨ ਬਾਰੇ ਆਖਿਆ ਕਿ ਨਹੀਂ ਜੀ ਅਸੀਂ ਤਾਂ ਆਪਦੇ ਤਰੀਕੇ ਨਾਲ ਗੱਲ ਕਰਾਂਗੇ। ਮੇਰੇ ਖਿਆਲ ਦੇ ਵਿੱਚ ਸਾਨੂੰ ਇੰਨਾ ਕੁ ਮੰਨ ਲੈਣਾ ਚਾਹੀਦਾ ਕਿ ਸਾਡੇ ਬਹੁਤ ਸਾਰੇ ਭੈਣ ਭਰਾ ਅਜੇ ਖਾਲਿਸਤਾਨ ਬਾਰੇ ਉਵੇਂ ਸਪਸ਼ਟ ਨਹੀਂ ਹੈਗੇ, ਉਵੇਂ ਸਟੈਂਡ ਜੇ ਨਹੀਂ ਲੈ ਸਕਦੇ ਤਾਂ ਅਸੀਂ ਉਹਨਾਂ ਨੂੰ ਗਾਲਾਂ ਕੱਢ ਕੇ ਨੀਵਾਂ ਮਾੜਾ ਨਾ ਦਿਖਾਈਏ। ਮੈਂਬਰ ਪਾਰਲੀਮੈਂਟ ਲੋਕਾਂ ਨੇ ਬਣਾ ਦਿੱਤੇ ਆ
ਉਹਨਾਂ ਦੀ ਹੁਣ ਯੂਟਿਲਾਈਜੇਸ਼ਨ ਕੀ ਆ, ਉਹਨਾਂ ਦੀ ਵਰਤੋਂ ਕਰਕੇ ਉਹਨਾਂ ਤੋਂ ਲਾਹਾ ਕੀ ਲਿਆ ਜਾ ਸਕਦਾ ਸੰਘਰਸ਼ ਬਾਰੇ ਇਹ ਲੱਭਿਆ ਜਾ। ਤੋ ਖਾਲਿਸਤਾਨ ਦੇ ਸੰਘਰਸ਼ ਦੇ ਬਹੁਤ ਮੋੜ ਕੋੜ ਆਉਣਗੇ, ਬਹੁਤ ਸਾਰੇ ਥਾਵਾਂ ਤੇ ਸਾਨੂੰ ਪਹਿਲੋਂ ਵਾਲੀ ਪੋਜੀਸ਼ਨ ਤੋਂ ਪਿੱਛੇ ਮੁੜਨਾ ਪੈ ਸਕਦਾ, ਬਹੁਤ ਸਾਰੇ ਥਾਵਾਂ ਦੇ ਉੱਤੇ ਸਾਨੂੰ ਸੰਭਾਵਨਾਵਾਂ ਨਵੀਆਂ ਦੇਖ ਕੇ ਉਹਨਾਂ ਵੱਲ ਉਲਾਰ ਹੋਣਾ ਪੈ ਸਕਦਾ, ਬਹੁਤ ਸਾਰੀਆਂ ਗੱਲਾਂ ਤੇ ਹਾਰਡ ਹੋਣਾ ਪੈ ਸਕਦਾ ਕਿ ਇੱਧਰਲੇ ਪਾਸੇ ਤਾਂ ਜਾਣਾ ਹੀ ਨਹੀਂ। ਪਰ ਨਿਸ਼ਾਨਾ ਜੇਕਰ ਖਾਲਿਸਤਾਨ ਹੈ ਤੇ ਜੇਕਰ ਕਿਸੇ ਪਲ ਕੋਈ ਖਾਲਿਸਤਾਨ ਸ਼ਬਦ ਵਰਤਣ ਤੋਂ ਗਰੇਜ਼ ਕਰਦਾ, ਪਰ ਸਾਨੂੰ ਸਪਸ਼ਟ ਆ ਕਿ ਲੈ ਦੇ ਕੇ ਭੁਗਤੂਗਾ ਤਾਂ ਖਾਲਿਸਤਾਨ ਵਾਲੀ, ਤਾਂ ਸਾਨੂੰ ਉਸ ਮੌਕੇ ਥੋੜਾ ਜਿਹਾ ਆਪਣੇ ਆਪ ਨੂੰ ਟਿਕਾ ਰੱਖਣਾ ਚਾਹੀਦਾ। ਖੈਰ, ਸਿੱਖ ਸੰਘਰਸ਼ ਦੇ ਇਸ ਮੋੜ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਜ਼ਿਆਦਾ ਗਰਮਾ ਗਰਮੀ ਵਾਲੀਆਂ ਘਟਨਾਵਾਂ ਵਾਪਰਨ ਦੇ ਅੰਦੇਸ਼ੇ ਨੇ। ਹੋ ਸਕਦਾ ਜਿਹੜਾ ਬਾਗੀ ਅਕਾਲੀ ਧੜਾ, ਇਹ ਜਿਵੇਂ ਅੱਗੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਇਹਨਾਂ ਨੇ ਵਰਤਣਾ ਚਾਹਿਆ ਸੀ, ਸਰਦਾਰ ਸਰਬਜੀਤ ਸਿੰਘ ਨੂੰ ਖਾਲਸੇ ਨੂੰ ਜਾਂ ਸਰਦਾਰ ਅਮਰਤਪਾਲ ਸਿੰਘ ਨੂੰ ਚਾਹੁਣ ਕਿ ਅਸੀਂ ਇਹਨਾਂ ਨੂੰ ਮੂਹਰੇ ਲਾ ਕੇ ਆਪਦਾ ਕੋਈ ਟਾਈਮ ਕੱਢ ਲਈਏ, ਕੁਝ ਪਤਾ ਨਹੀਂ। ਪਰ ਇਹ ਸਾਰੀਆਂ ਕਿਆਸ ਰਾਈਆਂ ਨੇ, ਹਕੀਕਤ ਕੀ ਆ ਇਹ ਵਾਹਿਗੁਰੂ ਜਾਣੇ। ਪਰ ਖਾਲਿਸਤਾਨ ਦਾ ਸੰਘਰਸ਼ ਬੁਲੰਦ ਰਹੇਗਾ ਤੇ ਸਾਨੂੰ ਯਕੀਨ ਆ ਕਿ ਇੱਕ ਦਿਨ ਉਹ ਆਊਗਾ ਜਦੋਂ UNO ਦੇ ਵਿੱਚ ਹੋਰਨਾਂ ਮੁਲਕਾਂ ਦੇ ਝੰਡਿਆਂ ਦੇ ਵਿਚਾਲੇ ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇਗਾ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ ਕਰਦੇ ਆ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।